As the US tries to normalize ties with China, India worries about its commitments to Indo-Pacific strategy. ਅਮਰੀਕਾ ਦੀਆਂ ਰੈਸਟ੍ਰਿਕਸ਼ਨਸ ਦੋਨੋਂ ਪਾਸੇ ਜਿਹੜੀਆਂ ਉਹਨਾਂ ਨੇ ਲਾਈਆਂ ਟ੍ਰੇਡ ਦੇ ਉੱਤੇ, ਜਿਹੜਾ ਉੱਥੋਂ ਆਉਣ ਵਾਲੇ ਨੇ ਉਹਦੇ 'ਤੇ ਤੁਸੀਂ ਐਕਸਟਰਾ ਟੈਰਿਫ ਲਾਉਂਦੇ ਹੋ। ਸੋ ਇਹ ਵੀ ਉਹਨਾਂ ਦਾ, ਚਾਈਨਾ ਦਾ ਇੰਟਰਸਟ ਇਸ ਗੱਲ 'ਚ ਹੋਏਗਾ ਕਿ ਉਹ ਅਮਰੀਕਾ ਨੂੰ ਇਹ ਮੈਸੇਜ ਦੇ ਕਿ ਵੀ ਇਹ ਅਸੀਂ ਹੌਸਟਿਲਿਟੀ ਨਹੀਂ ਚਾਹੁੰਦੇ, ਇਹ ਸਾਰੇ ਨੂੰ ਅਸੀਂ ਰਿਜ਼ੋਲਵ ਕਰਨਾ ਚਾਹੁੰਦੇ ਹਾਂ। ਚਾਈਨਾ ਬੇਸ਼ੱਕ ਉਹਨਾਂ ਨੇ 360 ਕੇ 70 ਬਿਲੀਅਨ ਡਾਲਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਲਈ ਦਿੱਤਾ, 140 ਤੋਂ ਜ਼ਿਆਦਾ ਮੁਲਕਾਂ ਨੇ ਜੁਆਇਨ ਕੀਤਾ, ਪਰ ਹਕੀਕਤ ਦੇ ਵਿੱਚ ਚਾਈਨਾ ਦੀ ਇਕੋਨਮੀ ਵੀ ਸਾਰੇ ਪੀਰੀਅਡ ਦੇ ਵਿੱਚ ਕਾਫੀ ਉਹਨੇ ਸਫਰ ਕੀਤਾ ਹੈ। ਅਨਐਮਪਲੋਇਮੈਂਟ ਰੇਟ ਅੱਗੇ ਹੁੰਦਾ ਸੀ ਕਿ ਵੀ ਉਹ ਹਰ ਸਾਲ ਇਸ਼ੂ ਕਰਦੇ ਸੀ ਕਿ ਜੀ ਇੰਨਾ ਘਟ ਗਿਆ ਜਾਂ ਦੂਜਾ। ਹੁਣ ਉਹਨਾਂ ਨੇ ਆਪਣੇ ਸਟੈਟਿਸਟਿਕਸ ਵਾਲਿਆਂ ਨੂੰ ਕਿਹਾ ਕਿ ਵੀ ਤੁਸੀਂ ਜਿਹੜਾ ਹੈ ਉਹ ਨਾ ਕਰੋ। ਸੋ ਇਸ ਵੇਲੇ ਉੱਥੇ ਅਨਐਮਪਲੋਇਮੈਂਟ ਵੀ ਕਾਫੀ ਜ਼ਿਆਦਾ ਹੈ। ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਹੈ ਤੇ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਚਾਈਨਾ ਨੂੰ, ਰਸ਼ੀਆ ਨੂੰ ਔਰ ਈਰਾਨ ਨੂੰ ਨਿਸ਼ਾਨੇ 'ਤੇ ਰਹਿੰਦਾ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਇਸ਼ੂ ਜਿਹੜਾ ਹੈ ਇਸ ਦੇ ਉੱਤੇ ਡਿਸਕਸ ਹੋਏਗਾ। ਚੀਨ ਔਰ ਅਮਰੀਕਾ ਵਿਚਾਲੇ ਅਸੀਂ ਇਹ ਕਨਫਲਿਕਟ ਜਿਹੜਾ ਦਿਸ ਇਜ਼ ਕੰਪਲੈਕਸ ਐਂਡ ਕੰਪੀਟੀਟਿਵ, ਔਰ ਜੇ ਅਸੀਂ ਟਾਈਜ਼ ਵਿਦ ਚਾਈਨਾ ਕੈਨ ਈਜ਼ੀਲੀ ਵੀਅਰ ਟੂਵਰਡਸ ਕਨਫਲਿਕਟ ਇਫ ਨਾਟ ਮੈਨੇਜਡ, ਕਿ ਇਹ ਮੈਨੇਜਮੈਂਟ ਹੈ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਬਿਟਰਨੈਸ ਹੈ ਉਹਨਾਂ ਰਿਲੇਸ਼ਨਸ਼ਿਪਸ ਦੀ। ਇੰਡੀਆ ਇਹ ਸਮਝਦਾ ਸੀ ਕਿ ਜੀ ਉਹਨੂੰ ਸੂਟ ਕਰਦਾ ਸੀ ਕਿ ਵੀ ਚਾਈਨਾ ਔਰ ਅਮਰੀਕਾ ਦੀ ਹੌਸਟਿਲਿਟੀ ਹੋਏ। ਉਹਨਾਂ ਨੂੰ ਲੱਗਦਾ ਸੀ ਕਿ ਜੀ ਸਾਨੂੰ ਫਿਰ ਥਾਪੀ ਮਿਲਦੀ ਰਹੇਗੀ ਔਰ ਵਿਦਨ ਦਾ ਰੀਜਨ ਜਿਹੜਾ ਸਾਡੀ ਸਪੋਰਟ ਹੋਏਗੀ। ਲੇਕਿਨ ਇਸ ਸਾਰੇ ਦੇ ਨਾਲ ਜੋ ਚੱਲ ਰਿਹਾ ਹੈ, ਜੇ ਇਸ ਵੇਲੇ ਸਭ ਤੋਂ ਜ਼ਿਆਦਾ ਕੋਈ ਵਰਿਡ ਹੈ ਤੇ ਉਹ ਇੰਡੀਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੋਟਨਾ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਰੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 15 ਨਵੰਬਰ 2023 2 ਮੱਘਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਵਿੰਡ ਅੰਡਿਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰਜਨਾਂ ਵੱਲੋਂ। ਸੋ ਇਹ ਜਿਹੜੇ ਨੇ ਵੀਰ TV84 ਦੇ ਪੱਕੇ ਖੈਰਗਵਾਨ ਖੁਆ ਨੇ ਅਤੇ ਸਿੱਖ ਪੰਥ ਦੀ ਜਿਹੜੀ ਹੈ ਚੜ੍ਹਦੀ ਕਲਾ ਲਈ ਲੋਚਨਾ ਕਰਦੇ ਨੇ, ਲੋਚਦੇ ਨੇ। ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲਾਂ ਤੇ ਕੱਲ ਗੈਰ ਹਾਜ਼ਰੀ ਦੀ ਮਾਫੀ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੱਚੋ ਸੱਚ ਤੁਹਾਡੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹਾਂ। ਆਸ ਕਰਦੇ ਹਾਂ ਜਿਹੜਾ ਅੱਜ ਦਾ ਤੁਹਾਨੂੰ ਪ੍ਰੋਗਰਾਮ ਹੈ ਉਹ ਪਸੰਦ ਆਵੇਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚਾਈਨਾ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜੇ ਨੇ ਉਹ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਸੱਦੇ ਤੇ ਇਸ ਵੇਲੇ ਕੈਲੀਫੋਰਨੀਆ 'ਚ ਨੇ, ਜਿੱਥੇ ਦੋਹਾਂ ਲੀਡਰਾਂ ਦੀ ਮੁਲਾਕਾਤ ਹੋਣੀ ਹੈ।
ਹੋ ਰਹੀ ਹੈ ਔਰ ਅਮਰੀਕਾ ਤੇ ਚੀਨ ਵਿਚਾਲੇ ਜਿਹੜੇ ਪਿਛਲੇ ਸਮੇਂ ਵਿੱਚ ਕਾਫੀ ਕੁੜੱਤਣ ਰਹੀ ਹੈ। ਸੋ ਇਸ ਟਕਰਾਅ ਵੇਲੇ ਜਿਹੜਾ ਟਕਰਾਅ ਮਾਹੌਲ ਦੌਰਾਨ ਇਸ ਮੀਟਿੰਗ ਦੀ ਖਾਸ ਅਹਿਮੀਅਤ ਹੈ। ਸੋ ਇਸ ਮੁਲਾਕਾਤ 'ਚੋਂ ਅਮਰੀਕਾ ਤੇ ਚਾਈਨਾ ਆਪਣੇ ਜਿਹੜੇ ਨੇ ਹਿੱਤਾਂ ਲਈ ਕੀ ਕੱਢਣਗੇ ਔਰ ਅਮਰੀਕਾ ਭਾਰਤ ਸੰਬੰਧਾਂ ਤੇ ਕਿਵੇਂ ਅਸਰ ਅੰਦਾਜ਼ ਹੋਵੇਗੀ ਜਿਹੜੀ ਇਹ ਮੀਟਿੰਗ ਹੈ। ਸੋ ਸਿੱਖ ਕੌਮ ਦੀ ਜਿਹੜੀ ਖਾਲਿਸਤਾਨ ਦੀ ਤਹਿਰੀਕ ਇਸ ਤੋਂ ਕਿਵੇਂ ਪ੍ਰਭਾਵਿਤ ਹੋ ਸਕਦੀ ਹੈ। ਸੋ ਇਸ ਸਵਾਲ ਜਿਹੜੇ ਸਾਰੇ ਸਵਾਲ ਨੇ ਇਹ ਸਾਡੇ ਵਿਊਅਰਸ ਵੱਲੋਂ ਪੁੱਛੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਔਰ ਉਸ ਦਾ ਰੀਜ਼ਨ ਅਸੀਂ ਜਿਵੇਂ ਪਰਸੋਂ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਖਾਲਿਸਤਾਨ ਤਹਿਰੀਕ ਦੇ ਮੁੱਢਲੀਆਂ ਸਫਾਂ ਦੇ ਆਗੂ ਬੱਬਰ ਖਾਲਸਾ ਦੇ ਸਪੋਕਸਪਰਸਨ ਔਰ ਜਿਨ੍ਹਾਂ ਨੇ ਲਗਭਗ 4 ਦਹਾਕੇ ਖਾਲਿਸਤਾਨ ਦਾ ਝੰਡਾ ਚੁੱਕ ਕੇ ਰੱਖਿਆ, ਸਰ JP ਸਿੰਘ ਜਿਨ੍ਹਾਂ ਦਾ ਨਾਂ ਜਸਪਾਲ ਸਿੰਘ ਪਰ ਮੋਰ ਪੋਪੂਲਰ JP ਸਿੰਘ ਦੇ ਨਾਂ ਥੱਲੇ, ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਸੀ। ਉਹਨਾਂ ਦੀ ਕੱਲ੍ਹ ਕ੍ਰੀਮੇਸ਼ਨ ਸੀ। ਜ਼ਾਹਰ ਹੈ ਕ੍ਰੀਮੇਸ਼ਨ ਟਾਈਮ ਤਾਂ 11 ਤੋਂ 2 ਤੱਕ ਦਾ ਹੀ ਹੁੰਦਾ ਹੈ, ਪਰ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਔਰ ਸ਼ਰਧਾਂਜਲੀ ਸਮਾਰੋਹ ਸੀ ਜਿਹੜਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਸੀ। ਬੇਸ਼ੱਕ ਟਾਈਮਿੰਗ 3 ਤੋਂ 5 ਦਿੱਤੀ ਗਈ ਸੀ ਔਰ ਸਾਨੂੰ ਵੀ ਇਹ ਆਸ ਸੀ ਕਿ ਜੇ ਵੇੜੇ ਸਿਰ ਅਸੀਂ ਫਾਰਗ ਹੋ ਗਏ ਤੇ ਜ਼ਰੂਰ ਪ੍ਰੋਗਰਾਮ ਕਰਾਂਗੇ, ਪਰ ਜਿਵੇਂ ਸਾਡੇ ਹੁੰਦਾ ਹੀ ਹੈ ਕਿ ਵਾਪਸ ਆਉਂਦੇ ਆ ਔਰ ਜਿਉਂ ਹੀ ਫਿਰ ਸਮਾਰੋਹ ਵੀ ਸ਼ੁਰੂ ਹੋਇਆ ਲਗਭਗ 7 ਵਜੇ ਤੱਕ ਅਸੀਂ ਉੱਥੋਂ ਨਿਕਲ ਪਾਏ। ਉਹਨਾਂ ਹਾਲਾਤਾਂ 'ਚ ਵਿੱਚ ਟ੍ਰੈਫਿਕ ਆਵਰਸ ਔਰ ਸਾਡੇ ਲਈ ਕੋਈ ਚੋਇਸ ਨਹੀਂ ਸੀ ਅਦਰ ਦੈਨ ਕਿ ਅਸੀਂ ਜਿਹੜਾ ਸਾਡਾ ਐਤਵਾਰ ਦਾ ਪ੍ਰੋਗਰਾਮ ਸੀ, ਖਾਸ ਤੌਰ ਤੇ ਸਪੀਚ ਸੀ ਜਿਹੜੀ ਬੰਦੀ ਛੋੜ ਦਿਵਸ ਦੇ ਮੌਕੇ ਸਾਊਥ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਇੱਕ ਕਿਸਮ ਦਾ ਕੌਮ ਦੇ ਨਾਂ ਸੁਨੇਹਾ ਸੀ, ਉਸ ਨੂੰ ਅਸੀਂ ਜਿਹੜਾ ਉਸ ਸਲੋਟ ਦੇ ਵਿੱਚ ਚਲਾਇਆ। ਸਾਡੇ ਦਰਸ਼ਕਾਂ ਵੱਲੋਂ ਭਾਵੇਂ ਸੱਚੋ ਸੱਚ ਦੇ ਫਾਰਮੈਟ ਨੂੰ ਮਿਸ ਕਰਦੇ ਨੇ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਦਰਸ਼ਕ ਦੇਖ ਵੀ ਰਹੇ ਹੋਣਗੇ ਪਿਕਚਰਸ ਕਿ ਜਸਪਾਲ ਸਿੰਘ ਹੋਰਾਂ ਦੀ ਸ਼ਖਸੀਅਤ ਨੂੰ ਸੱਚਮੁੱਚ ਜਿਵੇਂ ਉਹ ਡਿਜ਼ਰਵ ਕਰਦੇ ਸੀ, ਸੂਰਤ ਔਰ ਸੀਰਤ ਦੋਨੋਂ ਹੀ ਗੁਰੂ ਨੇ ਉਹਨਾਂ ਨੂੰ ਬਖਸ਼ੀ ਹੋਈ ਸੀ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਔਰ ਬਾਕੀ ਵੀ ਦੂਰ ਦੁਰਾਡਿਓਂ ਕੈਨੇਡਾ ਤੱਕ ਤੋਂ, ਮੌਂਟਰੀਆਲ ਤੋਂ ਔਰ ਬਾਕੀ ਥਾਵਾਂ ਤੋਂ ਆਏ ਹੋਏ ਸੀ। ਦੇ ਵਰ ਆਲਸੋ ਟੱਚਡ ਬਾਈ ਦਾ ਕਮਿਊਨਿਟੀਜ਼ ਜੈਸਚਰ। ਇਹ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਦੇਖੋ ਪਰਿਵਾਰਾਂ 'ਚ ਵੀ ਕੋਈ ਇੱਕ ਅੱਧਾ ਹੁੰਦਾ ਜਿਹੜਾ ਪਹਿਲਾਂ ਨਿਕਲਦਾ, ਬਹੁਤਿਆਂ ਨੂੰ ਤਾਂ ਇਹ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਜਾਂ ਬਹੁਤੇ ਤਾਂ ਵਿਰੋਧ 'ਚ ਹੁੰਦੇ ਨੇ ਕਈ ਵਾਰੀ ਸ਼ੁਰੂ 'ਚ। ਜਦੋਂ ਵੀ ਤੁਸੀਂ ਕੋਈ ਨੌਨ ਟ੍ਰੈਡੀਸ਼ਨਲ ਸਟੈਪ ਲੈਂਦੇ ਹੋ ਰਵਾਇਤੀ ਰਾਹ 'ਚੋਂ ਹਟ ਕੇ, ਤੇ ਫਿਰ ਜਦੋਂ ਤੁਸੀਂ ਤੋਰੀ ਪਹਿਨਦੇ ਹੋ ਫਿਰ ਪਤਾ ਹੁੰਦਾ ਵੀ ਇਹ ਤਾਂ ਸ਼ਦਾਈ ਹੈ, ਤੋਰੀ ਪਿਆ, ਫਿਰ ਸਾਰੇ ਹੌਲੀ ਹੌਲੀ ਯੂਜ਼ ਟੂ ਹੋ ਜਾਂਦੇ ਨੇ। ਪਰ ਜਦੋਂ ਇਹ ਯਾਤਰਾ ਮੁਕੰਮਲ ਹੁੰਦੀ ਹੈ ਔਰ ਉਦੋਂ ਉਸ ਕਾਰਗੁਜ਼ਾਰੀ ਬਾਰੇ ਗੱਲ ਹੁੰਦੀ ਹੈ, ਫਿਰ ਸਭ ਨੂੰ ਲੱਗਦਾ ਹੈ ਕਿ ਨਹੀਂ ਭਾਈ ਇਹ ਸਾਡਾ ਫਖਰ ਵੀ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਪਾਲ ਸਿੰਘ ਇੱਕ ਬੜੇ ਪਲੇਜ਼ੈਂਟ ਪਰਸਨ, ਹਰ ਇੱਕ ਦੇ ਮਦਦਗਾਰ ਵੀ ਔਰ ਕੌਮੀ ਸੰਘਰਸ਼ ਦੇ ਐਂਗਲ ਤੋਂ ਵੀ ਉਹਨਾਂ ਦੀ ਕਾਫੀ ਵੱਡੀ ਕੰਟਰੀਬਿਊਸ਼ਨ ਹੈ। ਸੋ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ। ਇਹ ਉਹਨਾਂ ਦੇ ਪਰਿਵਾਰ ਵੱਲੋਂ ਔਰ ਜਿਹੜੇ ਆਰਗੇਨਾਈਜ਼ਰ ਸਨ ਉਹਨਾਂ ਨੇ ਮੈਨੂੰ ਇਹ ਮਾਣ ਦਿੱਤਾ ਕਿ ਓਪਨਿੰਗ ਸਪੀਚ ਕੀਰਤਨ ਤੋਂ ਬਾਅਦ ਮੇਰੀ ਸੀ, ਜਿਸ ਨੇ ਇੱਕ ਜਿਹੜਾ ਟ੍ਰੈਂਡ ਵੀ ਬਣਾਇਆ ਔਰ ਜਿੰਨੇ ਵੀ ਸਪੀਕਰਸ ਆਏ ਉਹਨਾਂ ਨੇ ਆਪੋ ਆਪਣੇ ਅੰਦਾਜ਼ ਦੇ ਵਿੱਚ ਉਹ ਇੱਕ ਖਾਲਿਸਤਾਨ ਦੀ ਕਾਨਫਰੰਸ ਉਹ ਨਿਬੜੀ ਔਰ ਇਨਫੈਕਟ ਕਨਕਲੂਜਨ ਦੇ ਵਿੱਚ ਫਿਰ ਜਿੰਨੇ ਕੁ ਬਹੁਤ ਸਾਰੇ ਪਾਰਟਿਸਪੈਂਟ ਸੀ ਉਹਨਾਂ ਨੇ ਇੱਕ ਐਡ ਵੀ ਸ਼ੂਟ ਕੀਤੀ ਜਿਹੜੀ ਸਾਡੇ TV 84 ਤੇ ਚੱਲੇਗੀ, ਜਿਹੜੀ ਕਿ 28 ਜਨਵਰੀ ਨੂੰ ਜਿਹੜੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸੈਨ ਫਰਾਂਸਿਸਕੋ 'ਚ ਪੈ ਰਹੀਆਂ ਨੇ ਉਹਦੇ ਲਈ ਸਾਂਝੀ ਅਪੀਲ ਸੀ। ਕਿਉਂਕਿ ਇਹ ਮਹਿਜ਼ ਹਾਲਾਂ ਉਹਨਾਂ ਦਾ ਸੰਬੰਧ ਬੱਬਰ ਖਾਲਸਾ ਨਾਲ ਸੀ, ਜਸਪਾਲ ਸਿੰਘ ਹੋਰਾਂ ਦਾ ਇੱਕ ਸਟੇਜ ਤੇ ਬੱਬਰ ਖਾਲਸਾ ਉਹਨਾਂ ਪ੍ਰਮੁੱਖ 4 ਜੁਝਾਰੂ ਜਥੇਬੰਦੀਆਂ ਦਾ ਹਿੱਸਾ ਸੀ ਜਿਨ੍ਹਾਂ ਨੇ ਮੂਵਮੈਂਟ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ, ਜਿਨ੍ਹਾਂ 'ਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਪਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਔਰ ਫਿਰ ਸਿੱਖ ਸਟੂਡੈਂਟ ਫੈਡਰੇਸ਼ਨ ਵੀ, ਪਰ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਪੋਲੀਟੀਕਲ ਵਿੰਗ ਦੇ ਤੌਰ ਤੇ ਸੀ। ਫਿਰ ਬੱਬਰ ਖਾਲਸਾ ਨੇ ਬੇਸ਼ੱਕ ਬਾਅਦ ਦੇ ਵਿੱਚ ਆਪਣਾ ਅੱਡ ਰਸਤਾ ਵੀ ਚੁਣਿਆ, ਲੇਕਿਨ ਕੁਝ ਸ਼ਖਸੀਅਤਾਂ ਐਸੀਆਂ ਨੇ ਜਿਹੜੀਆਂ ਭਾਵੇਂ ਕਿਸੇ ਵੀ ਮਿਸਲ ਦੇ ਝੰਡੇ ਥੱਲੇ ਹੋਣ, ਉਹਨਾਂ ਨੇ ਪੰਥ ਨੂੰ ਹੀ
ਆਪਣਾ ਜਿਹੜਾ ਹੈ ਉਹ ਸਰਵੋਪਰੀ ਜਾਣਿਆ ਜਾਂ ਉਹਨੂੰ ਸੁਪਰੀਮ ਜਾਣਦੇ ਆ, ਆਪਣੀਆਂ ਸੇਵਾਵਾਂ ਪੰਥ ਲਈ ਸਮਰਪਿਤ ਕੀਤੀਆਂ। ਔਰ ਇਹ ਨਜ਼ਾਰਾ ਕੱਲ੍ਹ ਵੀ ਦੇਖਣ ਵਾਲਾ ਸੀ ਕਿ ਅੱਡ-ਅੱਡ ਧਿਰਾਂ ਦੇ ਜਿਹੜੇ ਨੇ, ਜਿਨ੍ਹਾਂ ਦੇ ਭਾਵੇਂ ਜਿਹੜੇ ਨੇ ਉਹ ਇਖਤਲਾਫਾਤ ਵੀ ਰਹੇ ਹੋਣ, ਵਿਰੋਧ ਵੀ ਰਹੇ ਹੋਣ। ਔਰ ਮੈਂ ਇਹੀ ਗੱਲ ਅੱਜ ਵੀ ਭਾਈ ਹਿੰਮਤ ਸਿੰਘ ਹੋਰਾਂ ਦੇ ਨਾਲ ਜਦੋਂ ਗੁਫ਼ਤਗੂ ਇਸ ਮੁੱਦੇ ਤੇ ਹੋਈ, ਉਹ ਬੜੇ ਸੰਤੁਸ਼ਟ ਸੀ ਕਿ ਭਾਈ ਕੌਮ ਨੇ ਬੈਫਿਟਿੰਗ ਜਿਹੜੀ ਹੈ ਟ੍ਰਿਬਿਊਟ ਦਿੱਤੀ ਹੈ। ਮੈਂ ਕਿਹਾ ਜੀ ਇਹੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੋਇਆ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਕਿ ਅਸੀਂ ਸਾਰੇ ਪੈਕੇਜ ਹੈ। ਸੰਭਵ ਹੈ ਕੁਝ ਚੀਜ਼ਾਂ ਸਾਡੀਆਂ ਅਨਪਲੇਜ਼ੈਂਟ ਵੀ ਜ਼ਿੰਦਗੀ 'ਚ ਹੁੰਦੀਆਂ ਨੇ, ਕਿਸੇ ਦੇ ਪ੍ਰਤੀ ਅਸੀਂ ਸ਼ਾਇਦ ਜਿਹੜੇ ਹੈ ਕਰੂਅਲ ਵੀ ਹੁੰਦੇ ਹੋਈਏ, ਕਿਸੇ ਪ੍ਰਤੀ ਅਸੀਂ ਬੇਪਰਵਾਹ ਵੀ ਹੋਈਏ, ਕਿਸੇ ਨੂੰ ਅਸੀਂ ਹਰਟ ਵੀ ਕੀਤਾ ਹੋਏ। ਲੇਕਿਨ ਜੇ ਤੁਹਾਡੀ ਕਮਿਟਮੈਂਟ ਪੰਥ ਦੇ ਨਾਲ ਹੈ, ਤੁਸੀਂ ਉਸ ਰਸਤੇ ਤੇ ਕਮਜ਼ੋਰ ਨਹੀਂ ਹੋਏ, ਤੁਸੀਂ ਉਸ ਰਸਤੇ ਤੋਂ ਥਿੜਕੇ ਨਹੀਂ, ਤੇ ਇਹੀ ਅਲਟੀਮੇਟਲੀ ਇਸ ਨੂੰ ਹੀ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਤਿਗੁਰੂ ਰਹਿਮਤ ਕਰਨ। ਅੱਜ ਦੇ ਪ੍ਰੋਗਰਾਮ ਨੂੰ ਵੀਰ ਭੋਲਾ ਸਿੰਘ ਜਿਹੜੇ ਸਾਊਥ ਬੈਂਡ ਨਿਵਾਸੀ ਨੇ, ਅਸੀਂ ਜਦੋਂ ਮੰਡੇ ਦਾ ਪ੍ਰੋਗਰਾਮ ਕੀਤਾ ਉਦੋਂ ਵੀ ਅਸੀਂ ਉਹਨਾਂ ਦੇ ਪਰਿਵਾਰ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕੀਤਾ ਸੀ, ਕਿਉਂਕਿ ਐਤਵਾਰ ਦਾ ਬੰਦੀ ਛੋੜ ਦਿਵਸ ਦਾ ਪ੍ਰੋਗਰਾਮ ਉਹਨਾਂ ਦੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਸਾਊਥ ਬੈਂਡ ਗੁਰਦੁਆਰਾ ਸਾਹਿਬ ਸੀ। ਉਹਨਾਂ ਦੇ ਜਿੰਨੇ ਵੀ ਐਕਸਟੈਂਡਡ ਫੈਮਿਲੀ ਦੇ ਨੌਜਵਾਨ ਬੱਚੇ ਬੱਚੀਆਂ ਨੇ, ਉਹਨਾਂ ਨੇ ਪੂਰੀ 3 ਦਿਨ ਸੇਵਾ ਕੀਤੀ। ਔਰ ਪੂਰਾ ਪਰਿਵਾਰ ਸਮਰਪਿਤ ਹੈ। ਉਹਨੂੰ ਬਹੁਤ ਕਾਮਯਾਬ ਆਪਣੇ ਕਾਰੋਬਾਰੀ ਨੇ। ਉਹਨਾਂ ਨੇ ਆਪਣਾ ਨਵਾਂ ਪ੍ਰੋਜੈਕਟ ਵੀ ਜਿਹੜਾ ਬਹੁਤ ਜਲਦੀ ਸ਼ੁਰੂ ਕਰ ਰਹੇ ਨੇ, ਜਿਹੜਾ 40,000 ਸਕੁਅਰ ਫੀਟ ਤੋਂ ਜ਼ਿਆਦਾ ਏਰੀਏ 'ਚ ਇੱਕ ਪੂਰਾ ਐਂਟਰਟੇਨਮੈਂਟ ਪਾਰਕ ਵਾਲਾ ਕੰਮ ਹੈ। ਉਹ ਤਾਂ ਉਹਦੀਆਂ ਲੇਜ਼ਰ ਤੇ ਹਨੇਰੇ ਕਮਰਿਆਂ 'ਚ ਤੇ ਦੂਜਿਆਂ 'ਚ ਉਹਨਾਂ ਨੇ ਜਦੋਂ ਦਿਖਾਇਆ, ਉਹ ਹਾਲਾਂ ਪਹਿਲੀ ਜਿਸ ਟਾਊਨ 'ਚੋਂ ਕਰ ਰਹੇ ਨੇ, ਉਹ ਆਪਣੀ ਕਿਸਮ ਦਾ ਪ੍ਰੋਜੈਕਟ ਹੈ, ਬਹੁਤ ਵੱਡਾ 4-5 ਮਿਲੀਅਨ ਦੀ ਇਨਵੈਸਟਮੈਂਟ ਹੈ ਉਹਦੇ 'ਚ। ਲੇਕਿਨ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਪੰਥ ਪ੍ਰਤੀ ਸਮਰਪਿਤ ਭਾਵਨਾ ਹੈ ਉਹ ਰਿਮਾਰਕੇਬਲ ਹੈ। ਔਰ ਮੈਂ ਦੀਵਾਨ 'ਚ ਔਰ ਕੱਲ੍ਹ ਦੀ ਸਪੀਚ ਵੀ ਬਹੁਤਿਆਂ ਨੇ ਸੁਣਿਆ ਹੋਵੇਗਾ ਕਿ ਜਦੋਂ ਅਸੀਂ ਫਰਵਰੀ 1992 'ਚ ਖਾਲਿਸਤਾਨ ਅਫੇਅਰ ਸੈਂਟਰ ਸੈਂਟਾ ਕਲੈਰਾ ਕੈਲੀਫੋਰਨੀਆ ਸ਼ੁਰੂ ਕੀਤਾ, ਇਹ ਸੈਨ ਹੋਜ਼ੇ ਇੰਟਰਨੈਸ਼ਨਲ ਏਅਰਪੋਰਟ ਦੀ ਬੈਕ ਸਾਈਡ ਤੇ ਕੋਲਮੈਨ ਐਵਨਿਊ 1400 ਕੋਲਮੈਨ ਐਵਨਿਊ ਸੀ। ਤੇ ਉਦੋਂ ਭੋਲਾ ਸਿੰਘ LA ਰਹਿੰਦੇ ਸੀ। ਉਦੋਂ ਅਜੇ ਸਟਰਗਲਿੰਗ ਹੀ ਸੀ, ਸਾਰੀ ਜਨਰੇਸ਼ਨ ਨਵੀਂ ਆਈ ਉੱਥੋਂ। ਔਰ ਉਹ ਸਾਡੇ ਕੋਲ ਮਿਲਣ ਲਈ ਆਏ ਚੇਚਾ ਉਹ ਸੈਂਟਾ ਕਲਾਰਾ ਦੇ ਦਫ਼ਤਰ 'ਚ। ਔਰ ਉਦੋਂ ਤੋਂ ਹੀ, ਉਸ ਤੋਂ ਇਲਾਵਾ ਹਮੇਸ਼ਾ ਹੀ ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ ਹੈ ਕਿ ਜਦੋਂ ਵੀ ਕੋਈ ਹੋਏ ਤੁਸੀਂ ਜਸਟ ਗਿਵ ਮੀ ਅ ਕਾਲ। ਤੁਹਾਨੂੰ ਕੋਈ ਸਾਨੂੰ ਪੁੱਛਣ ਦੀ ਲੋੜ ਨਹੀਂ, ਸਾਨੂੰ ਦੱਸੋ ਤੁਸੀਂ ਅਸੀਂ ਕੀ ਕਰਨਾ। ਸੋ ਇਸ ਕਿਸਮ ਦੇ ਵੀਰਾਂ ਦੇ ਉੱਤੇ ਅਸੀਂ ਫਖਰ ਕਰਦੇ ਹਾਂ ਆਲਵੇਜ਼। ਔਰ ਅਸੀਂ ਸਮਝਦੇ ਹਾਂ ਕਿ ਇਹ ਵੱਡਮੁੱਲਾ ਸਰਮਾਇਆ ਵੀ ਨੇ। ਇਹਨਾਂ ਨੇ ਆਪਣੇ ਪਰਿਵਾਰਾਂ ਨੂੰ ਵੀ ਉੱਪਰ ਚੁੱਕਿਆ, ਮਿਹਨਤ ਦੇ ਨਾਲ ਉਹਨਾਂ ਨੂੰ ਸੈਟਲ ਕੀਤਾ। ਪਰ ਦੂਸਰੇ ਪਾਸੇ ਇਹਨਾਂ ਨੂੰ ਆਪਣਾ ਉਹ ਵਕਤ ਨਹੀਂ ਭੁੱਲਿਆ ਜਦੋਂ ਕਿ ਭਰ ਜਵਾਨੀ ਦੇ ਵਿੱਚ ਅੱਧੀਆਂ ਰਾਤਾਂ ਨੂੰ ਤੁਰਦਿਆਂ ਕਿਵੇਂ ਜੰਝਾਰੂ ਸੰਘਰਸ਼ ਦਾ ਇਹ ਹਿੱਸਾ ਸੀ, ਕਿਉਂਕਿ ਭਾਈ ਭੋਲਾ ਸਿੰਘ ਉਸ ਸੰਘਰਸ਼ 'ਚੋਂ ਆਏ ਹੋਏ ਨੇ। ਔਰ ਹੁਣ ਵੀ 4 ਦਹਾਕੇ ਬਾਅਦ ਵੀ ਉਹਨਾਂ ਦੀ ਸੋਚ ਉਵੇਂ ਹੀ ਨਿਖਰੀ ਹੋਈ ਔਰ ਕੌਮ ਨੂੰ ਸਮਰਪਿਤ ਹੈ। ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਰਹੇ ਹੋਣਗੇ। ਔਰ ਇਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਭਰਾ ਸਾਰੇ ਇਕੱਠੇ ਨੇ, ਦੂਸਰੇ ਨੇ, ਔਰ ਇੰਨੀਆਂ ਸੇਵਾਦਾਰ ਬੀਬੀਆਂ ਨੇ, ਇੰਨਾ ਪਲੈਜ਼ੈਂਟ। ਈਵਨ ਜਦੋਂ ਅਸੀਂ ਸ਼ਾਮ ਦੇ ਉੱਥੋਂ ਉਹਨਾਂ ਤੋਂ ਵਿਦਾਇਗੀ ਲਈ ਤਾਂ ਫਿਰ ਇਨਸਿਸਟ ਕੀਤਾ ਉਹਨਾਂ ਨੇ ਕਿ ਨਹੀਂ ਤੁਸੀਂ ਘਰੋਂ ਚਾਹ ਪੀ ਕੇ ਜਾਣਾ ਸੀ, ਗੁਰਦੁਆਰਾ ਸਾਹਿਬ ਤੋਂ ਹੀ ਨਿਕਲਣਾ ਚਾਹੁੰਦੇ ਸੀ। ਔਰ ਫਿਰ ਉਹਨਾਂ ਨੇ ਆਵਾਜ਼ ਮਾਰੀ ਕਿ ਨਹੀਂ ਇੱਕ ਵਾਰੀ ਸਾਰੇ ਪਰਿਵਾਰ ਨਾਲ ਤਸਵੀਰ ਵੀ। ਸੋ ਉਹ ਦਰਸ਼ਕ ਦੇਖ ਸਕਦੇ ਨੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਇੱਕ ਖੁਸ਼ਾਮਦ ਹੁੰਦੀ ਹੈ, ਇੱਕ ਐਪਰੀਸ਼ੀਏਸ਼ਨ ਹੁੰਦੀ ਹੈ। ਖੁਸ਼ਾਮਦ ਹੁੰਦੀ ਹੈ ਤੁਸੀਂ ਕਿਸੇ ਬਾਰੇ ਉਹ ਕਹੋ ਜਿਹੜੀ ਉਹਦੇ 'ਚ ਨਹੀਂ ਹੈ, ਔਰ ਤੁਸੀਂ ਆਪਣੇ ਨਿੱਜੀ ਮੁਫਾਦ ਲਈ ਜਾਂ ਕਿ ਚਮਚਾਗਿਰੀ ਜਿਹਦੇ ਲਈ ਲਫ਼ਜ਼ ਹੁੰਦਾ ਹੈ ਇਹਨੂੰ ਕਰਦੇ ਹੋ। ਪਰ ਐਪਰੀਸ਼ੀਏਸ਼ਨ ਹੁੰਦੀ ਹੈ ਕਿ ਭਾਈ ਤੁਸੀਂ ਉਹਨਾਂ ਗੁਣਾਂ ਦੀ ਕਦਰਦਾਨੀ ਕਰਦੇ ਹੋ ਜਿਹੜੇ ਗੁਣ ਕਿਸੇ ਇਨਸਾਨ 'ਚ ਨਹੀਂ। ਸੋ ਮੈਂ ਸਮਝਦਾ ਵੀ ਅਸੀਂ ਆਪਣੇ ਬੱਚੇ ਬੱਚੀਆਂ ਹੋਣ, ਬਹੁਤ ਵਾਰੀ ਅਸੀਂ ਕੰਜੂਸੀ ਕਰਦੇ ਹਾਂ। ਬੱਚੇ ਜੇ ਆ ਕੇ ਕਹਿਣ ਵੀ ਕਿ ਮੈਂ 100 ਚੋਂ 94 ਨੰਬਰ ਲਿਆਇਆ ਤੇ ਇੱਕ ਚਪੇੜ ਮਾਰ ਕੇ ਕਹਿਣਗੇ ਬਾਕੀ 6 ਕਿੱਥੇ ਗਏ, ਉਹ ਕਿਉਂ ਨਹੀਂ ਲਿਆਇਆ। ਸੋ ਉਹ ਸਾਨੂੰ ਜ਼ਰੂਰ ਸਿੱਖਣ ਦੀ ਲੋੜ ਹੈ। ਔਰ ਮੈਂ ਸਮਝਦਾ ਵੀ ਅਮਰੀਕਨ ਵੈਲਿਊ ਸਿਸਟਮ 'ਚ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਿਹੜੀ ਹੈ ਉਹ ਘਰ ਕੀਤੀ ਹੋਈ ਹੈ ਕਿ ਉਹ ਬੱਚੇ ਬੱਚੀਆਂ ਨੂੰ ਵੀ ਉਹਨਾਂ ਦਾ ਪਹਿਰਾਵਾ ਹੋਏ, ਉਹਨਾਂ ਦੀ ਲਿਆਕਤ ਹੋਏ, ਜਾਂ ਉਹਨੂੰ ਐਪਰੀਸ਼ੀਏਟ ਕਰਨਾ। ਐਪਰੀਸ਼ੀਏਸ਼ਨ ਤੁਹਾਨੂੰ
ਬਹੁਤ ਜ਼ਿਆਦਾ ਤਾਕਤ ਦਿੰਦੀ ਹੈ ਔਰ ਤੁਸੀਂ ਅੱਗੇ ਵਧਣ ਵੱਲ ਵੱਧਦੇ ਹੋ। ਸੋ ਅਸੀਂ ਅਗੇਨ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਕਰੀਏ ਐਲੀਫੈਂਟ ਇਨ ਦਾ ਰੂਮ। ਇਹ ਹਾਲਾਂਕਿ ਇੱਕ ਕਹਾਵਤ ਹੈ, ਵੈਸੇ ਤਾਂ ਇਸ ਦੇ ਲਈ ਅਸਲ ਕਹਾਵਤ ਹੈ ਐਲੀਫੈਂਟ ਇਨ ਦਾ ਕੀ ਉਸਨੂੰ ਚਾਈਨੀਜ਼ ਕਰੋਕਰੀ ਨੂੰ ਕੀ ਕਹਿੰਦੇ ਨੇ, ਪੋਟਰੀ ਰੂਮ ਕਿ ਜਾਂ ਗਲਾਸ ਰੂਮ, ਇਸ ਕਿਸਮ ਦਾ। ਹੁਣ ਕਿਉਂਕਿ ਜਦੋਂ ਕਿਸੇ ਕੋਈ ਬਹੁਤ ਵੱਡਾ ਜਿਹੜਾ ਆਕਾਰ ਵਜੋਂ ਹੀ ਨਹੀਂ ਇਕੱਲਾ, ਉਸ ਦੀ ਤਾਕਤ ਜਿਹੜੀ ਹੈ ਇੱਕ ਐਸੇ ਕਮਰੇ 'ਚ ਵੜ ਜਾਏ ਜਿਹਦੇ 'ਚ ਬਾਕੀ ਸਾਰੀਆਂ ਚੀਜ਼ਾਂ ਵੀ ਰੈਟਲ ਹੋ ਜਾਣ ਤੇ ਉਹਦੇ ਲਈ ਇਹ ਐਕਸਪ੍ਰੈਸ਼ਨ ਯੂਜ਼ ਕੀਤਾ ਜਾਂਦਾ ਹੈ। ਔਰ ਕਿਉਂਕਿ ਇਸ ਵੇਲੇ ਜਦੋਂ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਪ੍ਰੈਜ਼ੀਡੈਂਟ ਬਾਈਡਨ ਦੇ ਸੱਦੇ ਦੇ ਉੱਤੇ ਕੈਲੀਫੋਰਨੀਆ ਦੇ ਜਿਹੜਾ ਸੈਨ ਫਰਾਂਸਿਸਕੋ ਏਰੀਆ ਦੇ ਵਿੱਚ ਉਤਰ ਚੁੱਕੇ ਨੇ ਔਰ ਉਹਦੇ 'ਚ ਉਹਨਾਂ ਦਾ ਇੱਕ ਕੈਲੀਫੋਰਨੀਆ 'ਚ ਵੁੱਡਸਾਈਡ 'ਚ ਇੱਕ ਫਿਲਾਲੀ ਸਟੇਟ ਹੈ ਜਿੱਥੇ ਉਹਨਾਂ ਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ। ਥੱਲੇ ਰੈੱਡ ਕਾਰਪੇਟ ਵਿਛਾਇਆ ਜਾਂਦਾ ਹੈ, ਉਸ ਤੋਂ ਤੁਰੇ ਔਰ ਪ੍ਰੈਜ਼ੀਡੈਂਟ ਬਾਈਡਨ ਹੋਸਟ ਦੇ ਨਾਤੇ ਉਹਨਾਂ ਤੋਂ ਪਹਿਲਾਂ ਪਹੁੰਚ ਕੇ ਉਹਨਾਂ ਦੀ ਇੰਤਜ਼ਾਰ ਕਰ ਰਹੇ ਸੀ। ਸੋ ਜਦੋਂ ਸ਼ੀ ਜਿਨਪਿੰਗ ਆਏ ਔਰ ਪਹਿਲਾਂ ਜਿਹੜੀ ਵਾਰਮਥ ਹੁੰਦੀ ਹੈ ਜਾਂ ਕਿਸੇ ਵੀ ਗੱਲਬਾਤ ਦਾ ਜਿਹੜੀ ਹੈ ਨਿੱਘ, ਉਹ ਹੁੰਦਾ ਘੁੱਟ ਕੇ ਹੱਥ ਫੜਨਾ। ਕਈ ਵੈਸੇ ਸਾਡੇ 'ਚ ਵੀ ਹੁੰਦਾ ਵੀ ਹੱਥ ਫੜਨਾ ਤਾਂ ਐਂ ਉਂਗਲ ਹੀ ਫੜਾ ਦਿੰਦੇ ਤੇ ਕਈ ਅੱਜ ਕੱਲ੍ਹ ਇਹ ਵੀ ਹੁੰਦਾ ਵੀ ਐਂ ਹੀ ਦੋਵੇਂ ਹੱਥ ਕੀਤੇ ਹੁੰਦੇ ਨੇ, ਹੱਥ ਖੋਲ੍ਹਦੇ ਹੀ ਨਹੀਂ, ਪਤਾ ਨਹੀਂ ਕੀ ਹੁੰਦਾ। ਲੇਕਿਨ ਇਹ ਵੀ ਇੱਕ ਜੈਸਚਰ ਹੁੰਦਾ ਹੈ ਜਦੋਂ ਤੁਸੀਂ ਵਾਰਮਥ ਦੇ ਨਾਲ। ਸੋ ਜਿਹੜੇ ਪਹਿਲੇ ਜੈਸਚਰ ਨਜ਼ਰ ਆਏ ਪ੍ਰੈਜ਼ੀਡੈਂਟ ਬਾਈਡਨ ਦਾ ਪਹਿਲਾਂ ਪਹੁੰਚਣਾ ਰੈੱਡ ਕਾਰਪੇਟ ਤਾਂ ਓਬਵੀਅਸਲੀ ਹੈ ਹੀ ਸੀ ਔਰ ਸ਼ੀ ਜਿਨਪਿੰਗ ਦਾ ਮਜ਼ਬੂਤੀ ਨਾਲ ਹੱਥ ਫੜਨਾ। ਵੈਸੇ ਦੋਨਾਂ ਨੂੰ ਫੜਨਾ ਵੀ ਚਾਹੀਦਾ। ਬਾਈਡਨ 80 ਸਾਲਾਂ ਦਾ ਬਾਬਾ ਹੈ, ਸ਼ੀ ਜਿਨਪਿੰਗ 70 ਸਾਲਾਂ ਦਾ ਬਾਬਾ ਹੈ। ਸੋ ਜੇ ਬਾਬੇ ਨਾ ਹੱਥ ਫੜਨਗੇ ਤਾਂ ਕੋਈ ਇੱਧਰ ਸਲਿਪ ਕਰੇਗਾ, ਕੋਈ ਉੱਧਰ ਕਰੇਗਾ। ਵੈਸੇ ਵੀ ਗਲੋਬਲ ਸਟੇਜ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਕਿ ਦੋਨੋਂ ਹੀ ਵੱਡੀਆਂ ਤਾਕਤਾਂ, ਇੱਕ ਏਸ਼ੀਆ ਦਾ ਜਾਇੰਟ ਅਮਰੀਕਾ, ਦੁਨੀਆ ਦੀ ਸੁਪਰ ਪਾਵਰ, ਔਰ ਉਹਨਾਂ ਦਾ ਨੇੜੇ ਆਉਣਾ ਜਿੱਥੇ ਬਹੁਤ ਸਾਰਾ ਕ੍ਰਾਈਸਿਸ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ, ਹੁਣ ਅਸੀਂ ਜਿਹੜੀਆਂ 2-3 ਯੂਕਰੇਨ ਕ੍ਰਾਈਸਿਸ ਇਸ ਪੀਰੀਅਡ 'ਚ ਹੀ ਆਇਆ, ਮਿਡਲ ਈਸਟ ਵਾਲਾ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ, ਉਸ ਦੀ ਗੱਲ ਕਰਦੇ ਹਾਂ, ਤਕਲੀਫ ਹੁੰਦੀ ਹੈ। ਅੱਜ ਵੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਤੇ 1 ਘੰਟੇ ਦੀ ਮੇਰੀ ਗੁਫ਼ਤਗੂ ਹੁੰਦੀ ਹੈ ਔਰ ਮੈਂ ਉਹਦੇ 'ਚ ਵੀ ਇਹੀ ਕਿਹਾ ਕਿ ਵੀ ਇੱਕ ਜ਼ਮਾਨਾ ਸੀ ਜਦੋਂ ਅਸੀਂ ਸਕੂਲ ਡੇਜ਼ ਦੇ ਵਿੱਚ ਸੀ ਤੇ ਨਾਜ਼ੀਆਂ ਦੇ ਜਾਂ ਫਾਸ਼ਿਸਟ ਮਸੋਲਨੀ ਦੇ ਪੀਰੀਅਡ ਨੂੰ ਉਹਨਾਂ ਦੀਆਂ ਕਹਾਣੀਆਂ ਪੜ੍ਹਦੇ ਜਾਂ ਹੋਲੋਕਾਸਟ ਔਰ ਦੂਸਰਾ ਦੇਖਦੇ ਜਾਂ ਸੁਣਦੇ ਸੀ ਤੇ ਉਦੋਂ ਇਹ ਕਹਿੰਦੇ ਸੀ ਵੀ ਚਲੋ ਬਹੁਤ ਚੰਗਾ ਵੀ ਇਹ ਸਾਡੇ ਪੀਰੀਅਡ 'ਚ ਨਹੀਂ ਹੋਇਆ, ਅਸੀਂ ਉਦੋਂ ਪੈਦਾ ਨਹੀਂ ਸੀ ਹੋਏ। ਲੇਕਿਨ ਹੁਣ ਜੋ ਕੁਛ ਅਸੀਂ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ, ਬੇਸ਼ੱਕ ਕ੍ਰਾਈਸਿਸ ਤਾਂ ਉਹ ਅਫਗਾਨਿਸਤਾਨ ਦਾ ਹੋਏ ਜਾਂ ਜੋ ਯੂਕਰੇਨ ਹੋਇਆ, ਉਸ ਤਕਲੀਫ ਨੂੰ ਵੀ ਅਸੀਂ ਹਿਊਮੈਨੀਟੇਰੀਅਨ ਆਸਪੈਕਟ, ਪੋਲੀਟੀਕਲ ਨੂੰ ਜੇ ਪਾਸੇ ਵੀ ਛੱਡ ਦਈਏ, ਪਰ ਗਜ਼ਾ ਦੇ ਜੋ ਹਾਲਾਤ ਨੇ ਉਹਨਾਂ ਨੇ ਤਾਂ ਸਾਰੇ ਹੀ ਹੱਦ ਬੰਨੇ ਟੁੱਪ ਦਿੱਤੇ ਨੇ। ਔਰ ਜਿਸ ਅੰਦਾਜ਼ ਜਦੋਂ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ, ਅਲ ਸ਼ਫਾ ਉਹਨਾਂ ਦਾ ਹਸਪੀਟਲ ਜਿਹੜਾ ਇੱਕ 6000 ਤੋਂ ਜ਼ਿਆਦਾ ਪੇਸ਼ੈਂਟਸ ਨੂੰ ਜਿਹੜਾ ਉਹ ਅਕੋਮੋਡੇਟ ਕਰਦਾ ਸੀ ਔਰ ਉਹਨਾਂ ਦੇ ਡੈਡੀਕੇਟਿਡ ਡਾਕਟਰਸ, ਨਰਸਿਸ। ਹੁਣ 7 ਅਕਤੂਬਰ ਤੋਂ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਕ੍ਰਾਈਸਿਸ, ਆਲਮੋਸਟ 6 ਹਫ਼ਤੇ ਹੋ ਗਏ ਨੇ। ਇਹਨਾਂ ਨੇ ਮਾਰ ਕੇ ਬੰਬ ਤੇ ਲੈਵਲ ਕੀਤਾ ਹੀ ਹੈ, ਲੇਕਿਨ ਉਸ ਹਸਪੀਟਲ 'ਚ ਇਹਦੇ ਬਾਵਜੂਦ ਕਿ ਰੈੱਡ ਕਰਾਸ ਦੀ ਵਾਰਨਿੰਗ, UN ਦੀ ਵਾਰਨਿੰਗ, ਈਵਨ ਇਹਨਾਂ ਦੀਆਂ ਆਰਡਰਡ ਏਜੰਸੀਜ਼ ਦੀ, ਲੇਕਿਨ ਉਹਨਾਂ ਨੇ ਕੋਈ ਕਸਰ ਇਜ਼ਰਾਈਲੀ ਫੌਜ ਨੇ ਨਹੀਂ ਛੱਡੀ। ਲੇਕਿਨ ਨਾਲ ਕਿਉਂਕਿ ਹੁਣ ਹਸਪਤਾਲ ਕੀ ਹੈ, ਉਹ ਇੱਕ ਖੰਡਰਾਤ ਬਣਿਆ ਹੋਇਆ ਹੈ, ਨਰਸਾਂ ਵੀ ਮਰੀਆਂ, ਛੋਟੇ ਬੱਚੇ ਜਿਹੜੇ ਨੇ ਇਨਕੂਬੇਟਰਾਂ ਦੇ ਵਿੱਚ ਔਰ ਦੂਜੇ ਮਰੇ ਪਏ ਨੇ। ਔਰ ਉਹ ਉਹਨਾਂ ਦਾ ਪ੍ਰੋਪੇਗੈਂਡਾ ਜਿਹੜਾ ਇਜ਼ਰਾਈਲੀ ਸਾਈਡ ਦਾ ਕਿ ਜੀ ਉੱਥੋਂ ਸੁਰੰਗ ਮਿਲੀ, ਉੱਪਰੋਂ ਮਿਲੀ, ਥੱਲੋਂ ਮਿਲੀ, ਕਮਾਂਡ ਸੈਂਟਰ ਮਿਲਿਆ, ਉਹ ਹਿਟਲਰ ਦੀ ਆਟੋਬਾਇਓਗ੍ਰਾਫੀ ਮਿਲੀ, ਇਹ ਉਹ ਮਿਲਿਆ। ਸੋ ਉਸ ਸਾਰੇ ਦੇ ਚੱਲਦੇ ਆ ਆਲਮੋਸਟ ਹੁਣ ਤਾਂ ਉਹ ਇੱਕ ਖੰਡਰਾਤ ਹੈ। ਔਰ ਜਿਵੇਂ ਰਿਪੋਰਟਸ ਨੇ ਕਿ 12 ਲੱਖ ਤੋਂ ਜ਼ਿਆਦਾ ਲੋਕ ਭੱਜ ਚੁੱਕੇ ਨੇ, ਦੂਸਰੇ ਪਾਸੇ 10-11-12 ਹਜ਼ਾਰ ਮਰੇ ਨੇ, 20-25 ਹਜ਼ਾਰ ਜ਼ਖਮੀ ਨੇ। ਔਰ ਉਹ ਸਾਰੇ ਦੇ ਚੱਲਦੇ ਆ ਉਸ ਨਾਲ ਰਿਲੇਟਡ ਵੀ ਜਿਹੜੀਆਂ ਈਵਨ ਯੂਨੀਸੈਫ ਦੀ ਚੀਫ ਨੇ
ਅੱਜ ਫਿਰ ਕਿਹਾ ਕਿ ਸਟਾਪ ਦਿਸ ਹॉरर यूनिसेफ चीफ सेज ऑन विजिट टू गजा और ये रसल बीबी का नाम है। उन्हें कहा कि ऑन ऑल पार्टीज टू इंश्योर दैट चिल्ड्रन आर प्रोटेक्टेड एंड असिस्टेड एज पर इंटरनेशनल ह्यूमैनिटेरियन लॉ। कौन लॉ मानता है कि इन्होंने तो इजराइल ने तो सारिया हद्दां टप दित्तियां ने। फिर जिहड़ा एसोसिएटेड प्रेस की खबर है, इजराइल फोर्सेस स्टॉर्म गजाज लार्जेस्ट हॉस्पिटल Shifa in targeted operation against Hamas. Soldiers enter buildings including the emergency and surgery departments which house intensive care units. और ये ਜਿਹੜੇ ਬਾਕੀ ਨੇ ਅਰਬ ਮੁਲਕ ਜਿਹੜੇ ਅਸੀਂ ਕਿਹਾ ਸੀ ਵੀ ਬਿਲਕੁਲ ਸਪਾਈਨਲੈਸ, ਗਟਲੈਸ, ਟਰੂਥਲੈਸ ਔਰ ਕਾਣੇ ਕੀਤੇ ਹੋਏ, ਈਰਾਨ, ਅਰਬ ਨੇਸ਼ਨਸ ਕੰਡੈਮ ਇਜ਼ਰਾਈਲੀ ਮਿਨਿਸਟਰ ਸਟੇਟਮੈਂਟ ਅਬਾਊਟ ਡ੍ਰੌਪਿੰਗ ਐ ਨਿਊਕਲੀਅਰ ਬੰਬ ਔਨ ਗਜ਼ਾ। ਤੁਸੀਂ ਉਹਨਾਂ ਨੂੰ ਕਹੋ ਜੀ ਸੁੱਟੋ ਨਿਊਕਲੀਅਰ ਬੰਬ, ਉਹਨਾਂ ਨੂੰ ਤਾਂ ਤੁਸੀਂ ਵੈਸੇ ਹੀ ਤਬਾਹ ਕਰ ਦਿੱਤਾ। ਉਸ ਨਿਊਕਲੀਅਰ ਦੀਆਂ ਵੇਵਸ ਨੂੰ ਫਿਰ ਤੁਸੀਂ ਇਜ਼ਰਾਈਲ 'ਚ ਐਂਟਰ ਕਰਨ ਤੋਂ ਚਾਦਰਾਂ ਲਾ ਕੇ ਰੋਕ ਲਈਓ। ਲੇਕਿਨ ਇਹ ਹੈ, ਔਰ ਇਹ ਠੀਕ ਕਿਹਾ ਫਲਸਤੀਨ ਦੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਨੇ ਕਿ ਗਜ਼ਾ ਵਾਰ ਅਗੇਂਸਟ ਐਗਜ਼ਿਸਟੈਂਸ ਆਫ ਫਲਸਤੀਨੀਅਨਸ, ਕਿ ਉਹਦਾ ਮਕਸਦ ਹੀ ਇਹ ਹੈ ਵੀ ਉੱਥੋਂ ਫਲਸਤੀਨੀਅਨਸ ਨੂੰ ਜਿਹੜਾ ਬੇਘਰੇ ਕਰਕੇ ਕੱਢਣਾ, ਉਹਦਾ ਕੋਈ ਹੋਰ ਮਕਸਦ ਹੀ ਨਹੀਂ ਹੈ। ਸੋ ਇਸ ਸਭ ਦੇ ਚੱਲਦੇ ਆ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਮੋਸਟ 8 ਹਫ਼ਤੇ ਹੁਣ ਇਸ ਜਿਹੜੀ ਆ ਬਾਰਬੈਰਿਟੀ ਨੂੰ ਹੋ ਗਏ ਨੇ। ਤੇ ਜਿਹੜਾ ਇੱਕ ਫੀਅਰ ਪਹਿਲੇ 2 ਹਫ਼ਤਿਆਂ 'ਚ ਸੀ ਕਿ ਜੀ ਈਰਾਨ ਔਰ ਸਾਊਦੀ ਅਰੇਬੀਆ ਨੂੰ ਚੀਨ ਨੇ ਨੇੜੇ ਲਿਆਂਦਾ ਹੈ, ਆਪਸੀ ਸਮਿਟ ਹੋਈ ਹੈ, ਜਾਂ ਚਾਈਨਾ, ਰਸ਼ੀਆ ਔਰ ਈਰਾਨ ਇੱਕ ਪੇਜ 'ਤੇ ਨੇ ਔਰ ਇਹ ਕੋਈ ਕਾਊਂਟਰ ਨਾ ਕਰ, ਉਹ ਸਾਰਾ ਹੋ ਗਿਆ ਵੀ ਉਹਨਾਂ ਨੇ ਵੀ ਹਰ ਇੱਕ ਨੇ, ਹਰ ਧਿਰ ਨੇ ਜੇ ਕਹਿਣਾ ਹੋਏ ਇਸਲਾਮਿਕ ਵਰਲਡ ਸਮੇਤ ਸਾਰਿਆਂ ਨੇ ਦੇ ਹੈਵ ਵਾਸ਼ ਦੇਅਰ ਹੈਂਡਸ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਆਪਣੇ ਹਾਲ 'ਤੇ ਨਹੀਂ, ਇਹਨਾਂ ਨੂੰ ਮਰਨ ਲਈ ਛੱਡ ਦਿਓ, ਤਬਾਹੀ ਲਈ ਛੱਡ ਦਿਓ। ਸੋ ਉਹਨਾਂ ਹਾਲਾਤਾਂ 'ਚ ਵੀ ਇਹ ਮੀਟਿੰਗ ਤਾਂ ਬੇਸ਼ੱਕ ਪਹਿਲਾਂ ਤੋਂ ਆਰਗੇਨਾਈਜ਼ ਕੀਤੀ ਹੋਈ ਹੈ ਤਾਂ ਨਹੀਂ ਹੈ ਵੀ 6 ਹਫ਼ਤੇ ਪਹਿਲਾਂ ਇਹ ਪਲਾਨ ਕੀਤੀ ਸੀ, ਲੇਕਿਨ ਇਹ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਅਮਰੀਕਨ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਉਹ ਚਾਈਨਾ ਵੀ ਗਏ ਔਰ ਇਸ ਗੱਲ ਨੂੰ ਉਹਨਾਂ ਨੇ ਜ਼ਰੂਰ ਯਕੀਨੀ ਬਣਾਇਆ ਕਿ ਵੀ ਚਾਈਨਾ ਨੂੰ ਜਿਹੜਾ ਥੋੜ੍ਹਾ ਜਿਹਾ ਠੰਡਾ ਵੀ ਰੱਖਿਆ ਜਾਏ ਤਾਂ ਕਿ ਚਾਈਨਾ ਦੀ ਕੋਈ ਅਗਰੈਸਿਵ ਇਸ ਦੇ ਉੱਤੇ ਲਾਈਨ ਨਾ ਹੋਏ। ਹਾਲਾਂਕਿ ਇਸਲਾਮਿਕ ਵਰਲਡ ਦਾ ਆਪਣਾ ਵੀ ਪਾਰਟ, ਜੇ ਉਹਨਾਂ ਦੀ ਕਿਸੇ ਨੇ, ਉਹਨਾਂ ਦਾ ਆਪਣਾ ਵੀ ਕੋਈ ਸਟੈਂਡ ਨਹੀਂ ਹੈ ਇਸ ਸਾਰੇ ਦੇ ਉੱਤੇ। ਔਰ ਰਸ਼ੀਆ ਤਾਂ ਵੈਸੇ ਹੀ ਉਹ ਫਸਿਆ ਹੋਇਆ ਯੂਕਰੇਨ ਵਾਲੇ 'ਚ, ਉਹਨੂੰ ਤਾਂ ਇੰਨੀ ਕੀ ਤਸੱਲੀ ਆ ਵੀ ਚਲੋ ਇਹ ਪਹਿਲਾਂ ਅਮਰੀਕਾ ਔਰ ਵੈਸਟਰਨ ਯੂਰਪ ਔਰ ਨੈਟੋ ਮੇਰੇ ਸਿਰ 'ਤੇ ਸਵਾਰ ਸੀ, ਹੁਣ ਘੱਟੋ ਘੱਟ ਮੈਂ ਸੈਕੰਡ ਫੇਜ਼ ਦੇ ਆ ਗਿਆ। ਔਰ ਜ਼ੈਲੈਂਸਕੀ ਵੀ ਚੀਕਾਂ ਮਾਰ ਰਿਹਾ ਕਿ ਜੀ ਇਹ ਜਿਹੜੀ ਮਿਡਲ ਈਸਟ ਕ੍ਰਾਈਸਿਸ ਹੈ ਉਹਨੇ ਯੂਕਰੇਨੀਅਨ ਵਾਰ ਨੂੰ ਪਿਛਲੇ ਬਰਨਰ 'ਤੇ ਰੱਖ ਦਿੱਤਾ, ਉੱਥੇ ਉਹਨਾਂ ਦੀ ਆਪਣੀ ਤਬਾਹੀ ਚੱਲ ਰਹੀ ਹੈ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਵੀ ਸਾਨੂੰ ਇਸ ਦੇ ਉੱਤੇ ਪੁੱਛਿਆ, 2-3 ਹੋਰ ਵੀ ਅੱਜ ਕਾਲ ਸੀ ਕਿ ਵੀ ਇਹ ਜਿਹੜਾ ਹੈ ਵਾਟ ਡੂ ਯੂ ਥਿੰਕ ਅਬਾਊਟ ਦਿਸ ਮੀਟ, ਹਾਊ ਇਟ ਕੁਡ ਬੀ ਹੈਲਪਫੁਲ ਫॉर ਸਾਊਥ ਈਸਟ ਏਸ਼ੀਆ ਐਂਡ ਗਲੋਬਲੀ ਟੂ ਆਲ ਐਸਪੈਸ਼ਲੀ ਦ ਸਿੱਖਸ। ਔਰ ਇਹ ਉਹਨਾਂ ਨੇ ਫਿਰ ਸੁਝਾਅ ਵੀ ਦਿੱਤਾ ਕਿ ਭਾਈ ਜੇ ਇਹ ਦੋਵੇਂ ਨੇਸ਼ਨ ਅਮਰੀਕਾ ਔਰ ਚਾਈਨਾ ਇਹ ਹਿੰਦੂ ਸ਼ੈਤਾਨ ਦੇ ਉਸ ਟੈਰਰਿਜ਼ਮ ਵਾਲਾ ਜਿਹੜਾ ਉਹਨਾਂ ਦਾ ਰੋਲ ਹੈ ਉਹਨੂੰ ਸਮਝਣ ਔਰ ਇਹ ਜੇ ਇੱਕ ਦੂਜੇ ਦੇ ਨੇੜੇ ਆਉਣ ਤੇ ਇਸ 'ਚ ਈਵਨ ਖਾਲਿਸਤਾਨ ਦੀ ਕਾਇਮੀ ਜਿਹੜੀ ਹੈ ਉਹ ਵੀ ਇੱਕ ਮਜ਼ਬੂਤ ਰੋਲ ਅਦਾ ਕਰ ਸਕਦੀ ਹੈ ਫਿਊਚਰ 'ਚ ਉਸ ਖਿੱਤੇ ਦੇ ਵਿੱਚ। ਔਰ ਇਸ ਬੈਕਡ੍ਰੌਪ ਦੇ ਵਿੱਚ ਐਕਚੁਅਲੀ ਸਿੱਖਸ ਫਾਰ ਜਸਟਿਸ ਨੇ ਇੱਕ ਲੈਟਰ ਵੀ ਲਿਖਿਆ ਜਿਹੜਾ ਜਿਸ ਦਾ ਲੁਬੇ ਲਬਾਬ ਤਾਂ ਇਹੀ ਹੈ ਕਿ ਵੀ ਪ੍ਰੈਜ਼ੀਡੈਂਟ ਦੋਨੋਂ ਹੀ ਪ੍ਰੈਜ਼ੀਡੈਂਟਸ ਨੂੰ ਐਡਰੈਸ ਕਰਦੇ ਆ ਅਮਰੀਕਾ ਦੇ ਔਰ ਚਾਈਨਾ ਦੇ ਕਿ ਵੀ US ਚਾਈਨਾ ਸ਼ੁੱਡ ਜੁਆਇਨ ਫੋਰਸਿਸ ਟੂ ਸਪੋਰਟ ਖਾਲਿਸਤਾਨ ਟੂ ਕਾਊਂਟਰ ਇੰਡੀਆ ਹੈਜਮਨੀ, ਕਿ ਜਿਹੜਾ ਭਾਰਤ ਦਾ ਗਲਬਾ ਹੈ ਔਰ ਉਸ ਖਿੱਤੇ ਦੇ ਵਿੱਚ ਇਹ ਜੇ ਦੋਨੋਂ ਹੀ ਮੁਲਕ ਨੇੜੇ ਆਉਂਦੇ ਨੇ ਔਰ ਇਹ ਖਾਲਿਸਤਾਨ ਦੀ ਹਮਾਇਤ ਕਰਨ ਤੇ ਇੰਡੀਆ ਦੀ ਹੈਜਮਨੀ ਟੁੱਟਦੀ ਹੈ। India's ambitions directly collide with economic prosperity of the American people, territorial integrity of China and Sino-American goal of maintaining peace in Asia। ਤਿੰਨੋਂ ਹੀ ਨੁਕਤੇ ਉਹਨਾਂ ਨੇ ਇੱਕ ਵਾਈਜ਼ਰ ਸਟੇਟਮੈਂਟ ਹੈ ਜਿੱਥੇ ਦੋਨਾਂ ਨੂੰ ਹੀ ਖੁਸ਼ ਰੱਖਣ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਆਪਣਾ ਕੇਸ ਵੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਕਿਵੇਂ ਜਿਹੜੀ ਹੈ ਸਾਂਝ ਹੋ ਸਕਦੀ ਹੈ। ਅਕੋਰਡਿੰਗ ਟੂ ਆਫਿਸ ਆਫ ਯੂਨਾਈਟਿਡ ਸਟੇਟਸ ਟ੍ਰੇਡ ਰਿਪਰੈਜ਼ੈਂਟੇਟਿਵ ਉਹਨਾਂ ਨੇ ਕੋਟ ਕੀਤਾ ਹੈ ਕਿ US goods and services trade deficit with India was $45.7 billion
ਇਨ 2022 ਹਾਲਾਂ ਚਾਈਨਾ ਦੇ ਨਾਲ ਕਾਫੀ ਵੱਡਾ ਜ਼ਿਆਦਾ ਹੈ ਟ੍ਰੇਡ ਡੈਫਿਸਿਟ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਪਾਰਟ ਜਿਹੜਾ ਉਸ ਦੇ ਵਿੱਚ ਜਿਹੜਾ ਜੇ ਇਹ ਆਪਸੀ ਸਾਂਝਾਂ ਹੁੰਦੀਆਂ ਨੇ ਤੇ ਫਿਰ ਜਿਹੜਾ ਇੰਡੀਆ ਦਾ ਐਕਸਪੈਂਸ਼ਨਿਜ਼ਮ ਡਿਜ਼ਾਈਨ ਹੈ ਜਿਹਦੇ ਥੱਲੇ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਪੰਜਾਬ ਨੂੰ, ਕਸ਼ਮੀਰ ਨੂੰ, ਅਰੁਣਾਚਲ ਪ੍ਰਦੇਸ਼ ਨੂੰ ਡਿਨਾਈ ਕੀਤਾ ਹੋਇਆ। ਔਰ ਉਹਦੇ 'ਚ ਉਹਨਾਂ ਨੇ ਅਗੇਨ ਦੋਵਾਂ ਪ੍ਰੈਜ਼ੀਡੈਂਟਸ ਨੂੰ ਇਹ ਕਿਹਾ ਕਿ ਵੀ ਜੇ ਇੰਡੀਪੈਂਡੈਂਟ ਸੋਵਰਨ ਸਿੱਖ ਹੋਮਲੈਂਡ ਕ੍ਰੀਏਟ ਹੋਇਆ ਤੇ ਇਹ ਦੋਨਾਂ ਹੀ ਮੁਲਕਾਂ ਦੇ ਮਫਾਦ ਦੇ ਵਿੱਚ ਹੋਏਗਾ। ਔਰ ਇਸ ਦੇ ਚਲਦਿਆਂ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਅਰਜ ਦੈਟ ਡਿਊਰਿੰਗ ਦ ਅਪਕਮਿੰਗ ਮੀਟਿੰਗ ਕੰਸੀਡਰ ਇੰਡੀਆਜ਼ ਹੈਜਮਨੀ ਇਨ ਦ ਰੀਜਨ ਟੂ ਬੀ ਅ ਥ੍ਰੈਟ ਟੂ ਦ ਪੀਸ ਐਂਡ ਜੁਆਇਨ ਹੈਂਡਸ ਇਨ ਸਪੋਰਟਿੰਗ ਦ ਕ੍ਰੀਏਸ਼ਨ ਆਫ ਖਾਲਿਸਤਾਨ। ਔਰ ਇਹ ਜਿਹੜਾ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਈਆਂ ਨੂੰ ਇਹ ਲੱਗੇਗਾ ਕਿ ਜੀ ਇਹ ਤਾਂ ਵੱਡੇ ਜਾਇੰਟਸ ਦੇ ਵੱਡੇ ਮਸਲਿਆਂ ਦੀ ਗੱਲ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ 'ਚੋਂ ਕੀ ਨਿਕਲੇਗਾ। ਹਾਲਾਂ ਜਿਹੜੀ ਇਹ ਬਾਈਡਨ ਔਰ ਸ਼ੀ ਜਿਨਪਿੰਗ ਦੀ ਮੀਟਿੰਗ ਹੈ ਉਸ ਤੋਂ ਪਹਿਲਾਂ 4 ਨਵੰਬਰ 2023 ਨੂੰ ਇਹ ਦੋਨੋਂ ਹੀ ਪ੍ਰੈਜ਼ੀਡੈਂਟ ਇੰਡੋਨੇਸ਼ੀਆ ਬਾਲੀ ਦੇ ਵਿੱਚ G20 ਮੀਟ ਦੇ ਵਿੱਚ ਮਿਲੇ ਸੀ। ਜਿਹੜੀ G20 ਮੀਟ ਹੁਣ ਇੰਡੀਆ 'ਚ ਹੋਈ ਉਹਦੇ 'ਚ ਸ਼ੀ ਜਿਨਪਿੰਗ ਨਹੀਂ ਆਇਆ ਪ੍ਰੈਜ਼ੀਡੈਂਟ ਚਾਈਨਾ ਦਾ, ਇਸ ਲਈ ਉਹਦੀ ਤਾਂ ਫੂਕ ਨਿਕਲ ਗਈ, ਹੋਰ ਵੀ ਮੁਲਕ ਨਹੀਂ ਆਏ। ਸੋ ਇਸ ਤੋਂ ਪਹਿਲਾਂ ਜਿਹੜੀ ਇਸ ਲੈਵਲ ਦੀ ਆਫੀਸ਼ੀਅਲ ਵਿਜ਼ਿਟ ਹੈ ਸ਼ੀ ਜਿਨਪਿੰਗ ਦੀ, ਇਹ 5 ਸਾਲ ਬਾਅਦ ਹੈ, ਉਦੋਂ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ 'ਚ। ਔਰ ਉਹ ਵੀ ਮੀਟਿੰਗ ਐਸੀ ਸੀ ਜਦੋਂ ਕਿ ਆਲਰੇਡੀ ਚਾਈਨਾ ਔਰ ਅਮਰੀਕਾ ਦੇ ਜਿਹੜੇ ਸਬੰਧ ਨੇ ਉਹ ਡਿਟੀਰੀਓਰੇਟ ਹੋ ਰਹੇ ਸੀ, ਉਹ ਖਰਾਬ ਹੋ ਰਹੇ ਸੀ। ਪਰ ਹੁਣ ਜਿਹੜੇ ਮੇਨ ਇਸ਼ੂ ਸਾਨੂੰ ਲੱਗਦਾ ਹੈ ਕਿ ਵੀ ਇਹ ਟੇਬਲ ਦੇ ਉੱਤੇ ਹੋਣਗੇ, ਉਹਨਾਂ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਕਿਉਂਕਿ ਇਸ ਪੀਰੀਅਡ 'ਚ ਇਹ ਵੀ ਹੋਇਆ ਕਿ ਚਾਈਨਾ ਦਾ ਇੱਕ ਬੈਲੂਨ ਜਿਹੜਾ ਅਮਰੀਕਾ ਨੇ ਡਾਊਨ ਕੀਤਾ, ਅਮਰੀਕਾ ਨੇ ਕਿਹਾ ਸੀ ਜੀ ਸਪਾਈ ਬੈਲੂਨ ਹੈ। ਇਸੇ ਤਰ੍ਹਾਂ ਚਾਈਨਾ ਨੂੰ ਸ਼ਿਕਾਇਤ ਹੈ ਕਿ ਅਮਰੀਕਾ ਤਾਈਵਾਨ ਨੂੰ ਜਿਹੜਾ ਹੈ ਮਿਲੀਟੈਰਲੀ ਔਰ ਅਦਰਵਾਈਜ਼ ਜਿਹੜਾ ਉਹ ਸਟਰੈਂਥਨ ਕਰ ਰਿਹਾ ਹੈ ਔਰ ਉਹ ਤਾਈਵਾਨ ਦੀ ਫੁੱਲ ਇੰਡੀਪੈਂਡੈਂਟ ਨੇਸ਼ਨ ਵਜੋਂ ਹਮਾਇਤ ਨਾ ਕਰੇ। ਇਸੇ ਤਰ੍ਹਾਂ ਜਿਹੜਾ ਅਮਰੀਕਾ ਦਾ ਕੰਸਰਨ ਹੈ ਕਿ ਭਾਈ ਚਾਈਨਾ ਨੂੰ, ਜਿੱਥੇ ਅਸੀਂ ਮਿਡਲ ਈਸਟ ਔਰ ਯੂਕਰੇਨ ਦੇ ਮਾਮਲੇ 'ਚ ਦੇਖਿਆ ਕਿ ਵੀ ਉਹਨੇ ਚਾਈਨਾ ਨੂੰ ਚੈੱਕ ਕਰਕੇ ਰੱਖਿਆ, ਉੱਥੇ ਅਮਰੀਕਾ ਦਾ ਕਹਿਣਾ ਹੈ ਕਿ ਵੀ ਚਾਈਨਾ ਜਿਹੜਾ ਉਹਨਾਂ ਦੇ ਹੈਕਰ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦੀਆਂ ਈਮੇਲਸ ਵੀ ਹੈਕ ਕੀਤੀਆਂ ਨੇ। ਔਰ ਜਿਹੜੇ ਅਸੀਂ ਦੋਵੇਂ ਬਿੱਲ US ਹਾਊਸ ਔਰ ਸੈਨੇਟ 'ਚ ਹੋਣ ਦੀ ਗੱਲ ਕਰਦੇ ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਇਨਫੈਕਟ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇੰਡੀਆ ਤਾਂ ਹੁਣ ਜੁਆਇਨ ਹੋਇਆ ਜਦੋਂ ਜਸਟਿਨ ਟਰੂਡੋ ਨੇ, ਪ੍ਰਾਈਮ ਮਿਨਿਸਟਰ ਨੇ 18 ਸਤੰਬਰ ਨੂੰ ਇਨਕਸ਼ਾਫ ਕੀਤਾ ਕਿ ਕਿਵੇਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਵਿੱਚ ਜ਼ਿੰਮੇਵਾਰ ਨੇ। ਲੇਕਿਨ ਪ੍ਰਮੁੱਖ ਤੌਰ ਦੇ ਉੱਤੇ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਹੈ ਤੇ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਚਾਈਨਾ ਨੂੰ, ਰਸ਼ੀਆ ਨੂੰ ਔਰ ਈਰਾਨ ਨੂੰ ਨਿਸ਼ਾਨੇ ਤੇ ਰਹਿੰਦਾ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਇਸ਼ੂ ਜਿਹੜਾ ਹੈ ਇਸ ਦੇ ਉੱਤੇ ਡਿਸਕਸ ਹੋਏਗਾ। ਔਰ ਇਹ ਨਾਲ ਬਿਜ਼ਨਸ ਇੰਟਰਸਟ, ਕਿਉਂਕਿ ਚਾਈਨਾ ਬੇਸ਼ੱਕ ਉਹਨਾਂ ਨੇ 360 ਕੇ 70 ਬਿਲੀਅਨ ਡਾਲਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਲਈ ਦਿੱਤਾ, 140 ਤੋਂ ਜ਼ਿਆਦਾ ਮੁਲਕਾਂ ਨੇ ਜੁਆਇਨ ਕੀਤਾ, ਪਰ ਹਕੀਕਤ ਦੇ ਵਿੱਚ ਚਾਈਨਾ ਦੀ ਇਕੋਨਮੀ ਵੀ ਸਾਰੇ ਪੀਰੀਅਡ ਦੇ ਵਿੱਚ ਕਾਫੀ ਉਹਨੇ ਸਫਰ ਕੀਤਾ ਹੈ। ਡੈਟ ਦੇ ਥੱਲੇ ਵੀ ਚਲੇ ਗਏ ਨੇ, ਇਨਵੈਸਟਮੈਂਟ ਵੀ ਰੁਕੀ ਹੈ ਔਰ ਅਨਐਮਪਲੋਇਮੈਂਟ ਰੇਟ ਅੱਗੇ ਹੁੰਦਾ ਸੀ ਕਿ ਵੀ ਉਹ ਹਰ ਸਾਲ ਇਸ਼ੂ ਕਰਦੇ ਸੀ ਕਿ ਜੀ ਇੰਨਾ ਘਟ ਗਿਆ ਜਾਂ ਦੂਜਾ। ਹੁਣ ਉਹਨਾਂ ਨੇ ਆਪਣੇ ਸਟੈਟਿਸਟਿਕਸ ਵਾਲਿਆਂ ਨੂੰ ਕਿਹਾ ਕਿ ਵੀ ਤੁਸੀਂ ਜਿਹੜਾ ਹੈ ਉਹ ਨਾ ਕਰੋ। ਸੋ ਇਸ ਵੇਲੇ ਉੱਥੇ ਅਨਐਮਪਲੋਇਮੈਂਟ ਵੀ ਕਾਫੀ ਜ਼ਿਆਦਾ ਹੈ। ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਜਿਹੜੀ ਬਾਹਰਲੀ, ਕਿਉਂਕਿ ਅਮਰੀਕਾ ਨੇ ਇੰਨੀਆਂ ਪਾਬੰਦੀਆਂ ਲਾਈਆਂ ਨੇ ਕਿ ਜਿਹੜੇ ਇਨਵੈਸਟਰ ਦੇਖੋ ਉਹ ਮੈਕਸੀਕੋ 'ਚ ਹੋਏ, ਜਦੋਂ ਨਾਫਤਾ ਦਾ ਜ਼ਿਕਰ ਹੁੰਦਾ ਹੈ ਕਿ ਨਾਰਥ ਅਮਰੀਕਨ ਜਿਹੜੀ ਹੈ ਉਹ ਟ੍ਰੇਡ ਟ੍ਰੀਟੀ, ਤੇ ਬੇਸ਼ੱਕ ਇਹ ਦੂਜਾ ਹੋਏ ਅਲਟੀਮੇਟਲੀ ਹੈ ਤਾਂ ਅਮਰੀਕਨ ਇਨਵੈਸਟਰ ਹੀ ਨੇ। ਜੇ ਇੰਡੀਆ 'ਚ ਵੀ ਹੁੰਦਾ ਜੀ ਇਕੋਨਮੀ ਬੜੀ ਉਹੀ ਹੈ ਜੀ, ਉੱਥੇ ਫੋਰਡ ਚਲਾ ਗਿਆ ਕਿ ਉੱਥੇ ਆਪਣੇ ਉਹ ਐਪਲ ਵਾਲਾ ਚਲਾ ਗਿਆ ਜਾਂ ਦੂਜਾ ਬਿਲ ਗੇਟਸ ਚਲਾ ਗਿਆ, ਪੈਸਾ ਇਹਨਾਂ ਦਾ ਹੀ ਹੈ। ਇਹ ਵੀ ਦੇਖਦੇ ਨੇ ਵੀ ਕਿੱਥੇ ਇਨਵੈਸਟ ਕਰਕੇ ਸਸਤੀ ਲੇਬਰ ਕਿੱਥੇ ਹੈ, ਕੀ ਹੈ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀਆਂ ਰੈਸਟ੍ਰਿਕਸ਼ਨਸ ਦੋਨੋਂ ਪਾਸੇ ਜਿਹੜੀਆਂ ਉਹਨਾਂ ਨੇ ਲਾਈਆਂ ਟ੍ਰੇਡ ਦੇ ਉੱਤੇ, ਜਿਹੜਾ ਉੱਥੋਂ ਆਉਣ ਵਾਲੇ ਨੇ ਉਹਦੇ 'ਤੇ ਤੁਸੀਂ ਐਕਸਟਰਾ ਟੈਰਿਫ ਲਾਉਂਦੇ ਹੋ। ਸੋ ਇਹ ਵੀ ਉਹਨਾਂ ਦਾ, ਚਾਈਨਾ ਦਾ ਇੰਟਰਸਟ ਇਸ ਗੱਲ 'ਚ ਹੋਏਗਾ ਕਿ ਉਹ ਅਮਰੀਕਾ ਨੂੰ ਇਹ ਮੈਸੇਜ ਦੇ ਕਿ ਵੀ ਇਹ ਅਸੀਂ ਹੌਸਟਿਲਿਟੀ ਨਹੀਂ ਚਾਹੁੰਦੇ, ਇਹ ਸਾਰੇ ਨੂੰ ਅਸੀਂ
ਰਿਜ਼ੋਲਵ ਕਰਨਾ ਚਾਹੁੰਦੇ ਹੈ, ਦੂਜੇ ਪਾਸੇ ਅਸ਼ੋਰੈਂਸ ਵੀ ਚਾਹੇਗਾ ਵੀ ਐਵੇਂ ਤਾਈਵਾਨ ਨੂੰ ਨਾ ਚੰਬੜਾਓ। ਔਰ ਬੇਸ਼ੱਕ ਇਸ ਸਾਰੇ ਦੇ ਵਿੱਚ ਇੱਕ ਇਸ਼ੂ ਜਿਵੇਂ ਇਸ ਮੁਲਾਕਾਤ ਤੋਂ ਪਹਿਲਾਂ ਦੋਨੋਂ ਹੀ ਸੈਕਟਰੀ ਆਫ ਸਟੇਟ ਔਰ ਸੈਕਟਰੀ ਆਫ ਡਿਫੈਂਸ ਅਮਰੀਕਾ ਦੇ ਦਿੱਲੀ ਦੇ ਵਿੱਚ ਸਨ, ਲੇਕਿਨ ਉਹਦੇ 'ਚ ਇੰਡੋ ਪੈਸੀਫਿਕ ਦਾ ਜ਼ਿਕਰ ਵੀ ਹੋਇਆ ਕਿਉਂਕਿ ਇਸ ਪੀਰੀਅਡ 'ਚ ਜਦੋਂ ਕਿ ਸਟ੍ਰੇਨਡ ਰਿਲੇਸ਼ਨਸ਼ਿਪ ਸੀ, ਟਰੰਪ ਨੇ ਕੁਆਡ ਖੜਾ ਕੀਤਾ, ਉਹਦੇ 'ਚ ਆਸਟ੍ਰੇਲੀਆ ਔਰ ਜਾਪਾਨ ਔਰ ਇੰਡੀਆ ਔਰ ਅਮਰੀਕਾ, ਫਿਰ ਉਸ 'ਚੋਂ ਹੀ ਫਰਦਰ ਅਮਰੀਕਾ ਨੇ ਇੰਡੀਆ ਨੂੰ ਬਾਹਰ ਰੱਖ ਕੇ ਜਿਹੜਾ ਉਹ ਆਸਟ੍ਰੇਲੀਆ ਔਰ UK ਦੇ ਨਾਲ ਉਹਨਾਂ ਨੇ ਜਿਹੜਾ ਉਹ 3 ਮੁਲਕਾਂ ਦਾ ਅਲਾਇੰਸ ਕ੍ਰੀਏਟ ਕੀਤਾ ਜਿਹੜਾ ਇੰਟੈਲੀਜੈਂਸ ਸ਼ੇਅਰਿੰਗ ਦਾ ਸੀ। ਸੋ ਇਸ ਸਭ ਦੇ ਚਲਦੇ ਆ ਇੰਡੋ ਪੈਸੀਫਿਕ ਇਸ਼ੂ, ਕਿਉਂਕਿ ਜੇ ਅਸੀਂ ਇੰਡੀਆ ਜਾਂ ਸਿੱਖਾਂ ਦੀ ਗੱਲ ਕਰੀਏ, ਅਦਰਵਾਈਜ਼ ਜਿਹੜੇ ਬਾਕੀ ਇਸ਼ੂ ਨੇ ਉਹਨਾਂ 'ਚ ਤਾਂ ਨਾ ਇੰਡੀਆ ਕਿਤੇ ਸਟੈਂਡ ਕਰਦਾ ਨਾ ਸਿੱਖ ਕਿਤੇ ਸਟੈਂਡ ਕਰਦੇ ਨੇ। ਹਾਂ, ਜਦੋਂ ਇੰਡੋ ਪੈਸੀਫਿਕ ਦੀ ਗੱਲ ਹੋਏਗੀ ਉਦੋਂ ਇਹ ਜ਼ਰੂਰ ਹੋਇਆ ਕਿਉਂਕਿ ਓਵਰਆਲ ਮੈਟਰਸ ਦੇ ਬਾਰੇ ਤਾਂ ਕੱਲ੍ਹ ਹੀ ਜਿਹੜੇ ਇਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਿਸਟਰ ਜੇਕ ਸਲੀਵਾਨ, ਉਹਨਾਂ ਨੇ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਭਾਈ ਇਹ ਜਿਹੜਾ ਜੇ ਚੀਨ ਔਰ ਅਮਰੀਕਾ ਵਿਚਾਲੇ ਅਸੀਂ ਇਹ ਕਨਫਲਿਕਟ ਜਿਹੜਾ ਦਿਸ ਇਜ਼ ਕੰਪਲੈਕਸ ਐਂਡ ਕੰਪੀਟੀਟਿਵ, ਔਰ ਜੇ ਅਸੀਂ ਟਾਈਜ਼ ਵਿਦ ਚਾਈਨਾ ਕੈਨ ਈਜ਼ੀਲੀ ਵੀਅਰ ਟੂਵਰਡਸ ਕਨਫਲਿਕਟ ਇਫ ਨਾਟ ਮੈਨੇਜਡ, ਕਿ ਇਹ ਮੈਨੇਜਮੈਂਟ ਹੈ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਬਿਟਰਨੈਸ ਹੈ ਉਹਨਾਂ ਰਿਲੇਸ਼ਨਸ਼ਿਪਸ ਦੀ, ਇਹਦੇ 'ਚੋਂ ਇਹ ਐਕਸਪੈਕਟ ਕਰਨਾ ਕਿ ਕੋਈ ਵੱਡੀ ਬ੍ਰੇਕ ਥਰੂ ਹੋਏਗੀ ਜਦੋਂ ਤੱਕ ਦੋਵੇਂ ਇਕੱਠੇ ਕੋਈ ਪ੍ਰੈਸ ਕਾਨਫਰੰਸ ਕਰਨਗੇ ਜਾਂ ਨਾ ਕਰਨਗੇ, ਐਸਾ ਕੁਝ ਨਹੀਂ ਹੈ, ਬ੍ਰੇਕ ਥਰੂ ਨਹੀਂ ਹੈ, ਇਹ ਮੈਨੇਜਿੰਗ ਦਾ ਸਿਚੁਏਸ਼ਨ ਹੈ, ਕਾਮ ਡਾਊਨ ਕਰਨਾ ਸਿਚੁਏਸ਼ਨ ਨੂੰ। ਦੋਨਾਂ ਨੇ ਆਪਣੀ ਆਪਣੀ ਸਟਰੈਂਥ ਵੀ ਦਿਖਾਈ ਹੈ। ਅਮਰੀਕਾ ਨੇ ਜ਼ਾਹਰ ਹੈ ਕਿ ਜੇ ਕਿਸੇ ਨੂੰ ਇਹ ਲੱਗਦਾ ਸੀ ਕਿ ਜੀ ਅਮਰੀਕਾ ਦੀ ਫੋਰਨ ਪਾਲਿਸੀ ਦੇ ਵਿੱਚ ਹੁਣ ਉਹਦੇ ਕੋਲ ਕੋਈ ਕਲਾਊਟ ਨਹੀਂ ਹੈ, ਤੇ ਇਹ ਗੱਲ ਵੀ ਠੀਕ ਨਹੀਂ ਹੈ ਕਿਉਂਕਿ ਅਮਰੀਕਾ ਦੇ ਜਿਹੜੇ ਫੋਰਨ ਮਿਨਿਸਟਰ ਨੇ ਜਾਂ ਫੋਰਨ ਸੈਕਟਰੀ ਨੇ ਬਲਿੰਕਨ, ਉਹ ਆਲਮੋਸਟ ਮਿਡਲ ਈਸਟ ਦੇ ਸਾਰੇ ਮੁਲਕਾਂ 'ਚ ਗਏ ਔਰ ਯੂਰਪ ਤੋਂ ਪਹਿਲਾਂ ਹੀ ਉਹਨਾਂ ਦੇ ਪਾਰਟ 'ਚ ਹੈ। ਸੋ ਉਹਨਾਂ ਨੇ ਚਾਈਨਾ ਨੂੰ ਵੀ ਇਹ ਮੈਸੇਜ ਦਿੱਤਾ ਕਿ ਅਸੀਂ ਕੋਈ ਸਪੈਂਟ ਫੋਰਸ ਨਹੀਂ ਹੈਗੇ ਕਿ ਜੇ ਤੁਸੀਂ 140 ਮੁਲਕਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਸਾਰਾ ਪਾਰਟ ਇਹ ਹੈ। ਹੁਣ ਇੰਡੋ ਪੈਸੀਫਿਕ ਦੇ ਹਵਾਲੇ ਨਾਲ ਇੰਡੀਆ ਨੂੰ ਜ਼ਰੂਰ ਫਿਕਰ ਹੈ। ਇੰਡੀਆ ਇਹ ਸਮਝਦਾ ਸੀ ਕਿ ਜੀ ਉਹਨੂੰ ਸੂਟ ਕਰਦਾ ਸੀ ਕਿ ਵੀ ਚਾਈਨਾ ਔਰ ਅਮਰੀਕਾ ਦੀ ਹੌਸਟਿਲਿਟੀ ਹੋਏ, ਉਹਨਾਂ ਨੂੰ ਲੱਗਦਾ ਸੀ ਕਿ ਜੀ ਸਾਨੂੰ ਫਿਰ ਥਾਪੀ ਮਿਲਦੀ ਰਹੇਗੀ ਔਰ ਵਿਦਨ ਦਾ ਰੀਜਨ ਜਿਹੜਾ ਸਾਡੀ ਸਪੋਰਟ ਹੋਏਗੀ। ਲੇਕਿਨ ਇਸ ਸਾਰੇ ਦੇ ਨਾਲ ਜੋ ਚੱਲ ਰਿਹਾ ਹੈ, ਜੇ ਇਸ ਵੇਲੇ ਸਭ ਤੋਂ ਜ਼ਿਆਦਾ ਕੋਈ ਵਰਿਡ ਹੈ ਤੇ ਉਹ ਇੰਡੀਆ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਫੋਰਨ ਅਫੇਅਰਸ ਐਂਡ ਡਿਫੈਂਸ ਦੇ ਐਕਸਪਰਟ ਨੇ ਪ੍ਰਵੀਨ ਸਾਨੀ ਜਿਹੜੇ ਇਹਨਾਂ ਦੇ ਫੌਜ ਦਾ ਹੀ ਹਿੱਸਾ ਰਹੇ, ਉਹਨਾਂ ਦਾ ਜਿਹੜਾ ਅੱਜ ਬਾਟਮ ਲਾਈਨ ਦੇ ਵਿੱਚ ਆਰਟੀਕਲ ਹੈ ਐਲੀਫੈਂਟ ਇਜ਼ ਇਨ ਦਾ ਰੂਮ, ਅਸੀਂ ਉਹਦੇ 'ਚੋਂ ਹੀ ਉਹਨਾਂ ਦਾ ਹੈਡ ਨੂੰ ਚੁਣਿਆ। ਐਜ਼ ਦਾ US tries to normalize ties with China, India worries about its commitments to Indo-Pacific strategy, ਕਿਉਂਕਿ ਜਿਹੜਾ ਡਾਇਲੌਗ ਹੋ ਰਿਹਾ ਇਹਨੂੰ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਕਿਹਾ ਜਾ ਰਿਹਾ, ਏਪੈਕ ਸਮਿਟ ਹੈ ਦੋਨਾਂ ਦੇ ਵਿਚਾਲੇ। ਉਹਨਾਂ ਨੇ ਕਿਹਾ ਵੀ ਜਦੋਂ ਕਿ ਹੁਣ ਇਹ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇੰਡੀਆ ਨੂੰ ਇਹ ਫਿਕਰ ਪਿਆ ਕਿ ਵੀ ਹੁਣ ਤੱਕ ਤਾਂ ਸਾਨੂੰ ਜਿਹੜੀ ਹੈ ਫਰਮ ਬਾਰਡਰ ਮੁੱਦੇ ਦੇ ਉੱਤੇ US ਦੀ ਬੈਕਿੰਗ ਸੀ, ਔਰ ਇਸ ਸਾਰੇ 'ਚ ਹਾਲਾਂਕਿ ਮੈਂ ਇਸ ਆਰਟੀਕਲ ਦੀ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਟੈਕਨੀਕੈਲਿਟੀ 'ਚ ਡਿਸਕਸ ਕੀਤਾ ਪ੍ਰਵੀਨ ਸਾਨੀ ਨੇ, ਪਰ ਮੈਨੂੰ ਇਹ ਲੱਗਦਾ ਵੀ ਅਮਰੀਕਾ ਨੇ ਇੰਡੀਆ ਦੀ ਔਕਾਤ ਵੀ ਚੰਗੀ ਤਰ੍ਹਾਂ ਦੇਖ ਲਈ। ਜੇ ਬਾਰਡਰ ਦੇ ਉੱਤੇ ਫੌਜ, ਮਾਈਟੀ ਆਰਮੀ, ਸੈਕੰਡ ਲਾਰਜੈਸਟ ਇਨ ਦਾ ਵਰਲਡ, ਉਹ ਜੋ ਕੁਛ 15 ਜੂਨ 2020 ਨੂੰ ਗਲਵਾਨ ਵੈਲੀ 'ਚ ਪੈਂਗੋਂਗ ਸੋ ਲੇਕ, ਡੈਪਚੋਂਗ, ਉਸ ਤੋਂ ਪਹਿਲਾਂ 2017 'ਚ ਡੋਕਲਾਮ 'ਚ ਹੋਇਆ, ਉਹਨਾਂ ਨੇ ਦੇਖਿਆ ਵੀ ਇਹਨਾਂ ਦੀ ਫੌਜ ਦੇ ਪੱਲੇ ਕੁਛ ਨਹੀਂ ਹੈ। ਫਿਰ ਜਦੋਂ ਅਸੀਂ 2019 ਦੇ ਵਿੱਚ ਦੇਖਦੇ ਹਾਂ ਜਿਹੜੀ ਮਿੰਟ ਡੇਢ ਮਿੰਟ ਦੀ ਡੌਗ ਫਾਈਟ ਪਾਕਿਸਤਾਨ ਦੀ 에ਅਰ ਫੋਰਸ ਨਾਲ, ਜਿਹੜਾ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਇਹਨਾਂ ਦਾ ਮਿਗ ਵੀ ਥੱਲੇ ਡੇਗ ਲੈਂਦਾ ਨੇ, ਉਹ ਅਭਿਨੰਦਨ ਵੀ ਥੱਲੇ ਆ ਜਾਂਦਾ ਹੈ ਔਰ ਉਹ ਗ੍ਰਿਫਤਾਰ, ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ 에ਅਰ ਫੋਰਸ ਦੇ ਪੱਲੇ ਵੀ ਕੁਛ ਨਹੀਂ ਹੈ। ਔਰ ਬਾਕੀ ਗਰਾਊਂਡ ਦੇ ਉੱਤੇ ਜੋ ਕੁਛ ਮਨੀਪੁਰ 'ਚ ਹੋਇਆ, ਨਾਰਥ ਈਸਟ, ਔਰ ਜਿਹੜੀ ਇਸ ਵੇਲੇ ਇੱਕ ਅਨਸਟੇਬਿਲਿਟੀ ਹੈ, ਔਰ ਜ਼ਾਹਰ ਹੈ ਸਿੱਖਾਂ ਦਾ ਇਸ਼ੂ ਜਿਸ ਲੈਵਲ 'ਤੇ ਗਿਆ, ਔਰ ਉਹ ਸਾਰੇ ਦੇ ਚੱਲਦੇ ਆ 5I ਕੰਟਰੀਜ਼ ਨੇ ਜਿਵੇਂ ਇੰਡੀਆ ਨੂੰ ਰੋਗ ਸਟੇਟ ਵਾਲੀ ਕੈਟਾਗਰੀ 'ਚ ਜਿਹੜਾ ਉਹ ਡਿਫਾਈਨ ਕਰਨਾ ਸ਼ੁਰੂ ਕੀਤਾ ਹੈ। ਸੋ ਇਹ, ਔਰ ਜਦੋਂ ਤੁਸੀਂ ਕੈਨੇਡੀਅਨ ਸੋਇਲ ਦੇ ਉੱਤੇ ਆ ਕੇ ਉਹ ਜਿਹੀ ਕਰਤੂਤ ਕਰਦੇ ਹੋ ਔਰ ਅਮਰੀਕਾ 'ਚ ਤੁਹਾਡੀਆਂ ਕਰਨ ਦੀਆਂ
ਜਿਹੜੀਆਂ ਨੇ ਉਹ ਸੰਭਾਵਨਾਵਾਂ ਮੌਜੂਦ ਸਨ ਜਿਸ ਨੂੰ ਹਾਲ ਦੀ ਘੜੀ ਇਹਨਾਂ ਨੇ ਡੈਟਰ ਕੀਤਾ। ਸੋ ਸਾਨੂੰ ਲੱਗਦਾ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਜਿਹੜਾ ਉਸ ਦਾ ਕਲਾਊਟ ਜਿਹੜਾ ਵਕਤੀ ਤੌਰ 'ਤੇ ਉਹਨਾਂ ਨੂੰ ਲੱਗਦਾ ਸੀ ਕਿ ਜੀ ਅਮਰੀਕਾ ਦੀ ਲੋੜ 'ਚੋਂ ਅਸੀਂ ਐਜ਼ ਏ ਬੁਲਵਾਕ ਬਣੇ, ਉਹ ਥੱਲੇ ਜਾਏਗਾ। ਸਿੱਖ ਫੈਕਟਰ ਦੀ ਅਹਿਮੀਅਤ ਸ਼ਾਇਦ ਇਸ ਮੀਟਿੰਗ ਦਾ ਤਾਂ ਹਿੱਸਾ ਨਹੀਂ ਹੋਏਗੀ, ਲੇਕਿਨ ਅਸੀਂ ਸਮਝਦੇ ਹਾਂ ਵੀ ਜੇ ਲੌਂਗ ਟਰਮ ਅਮਰੀਕਾ ਚਾਈਨਾ ਇਹਨਾਂ ਦਾ ਬਿਟਰਨੈਸ ਘਟਦੀ ਹੈ ਤੇ ਇੱਕ ਨਾਰਮਲ ਹਾਲਾਤ ਦੇ ਵਿੱਚ, ਕਿਉਂਕਿ ਅਸੀਂ ਤਾਂ ਜੋ ਕੁਝ ਮੰਗ ਰਹੇ ਹਾਂ ਉਹ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ ਦੇ ਥੱਲੇ ਹੈ। ਉਸ ਦੇ ਥੱਲੇ ਜਿਹੜੇ ਕੁਝ ਮੁਲਕ ਜਿਵੇਂ ਕੈਟਾਲੋਨੀਆ, ਉਹਨਾਂ ਨੇ ਇੰਡੀਪੈਂਡੈਂਸ ਰੈਫਰੈਂਡਮ ਕੀਤਾ, ਉਹਨਾਂ ਨੂੰ ਭਜਾਇਆ ਗਿਆ, ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਲੀਡਰ ਸੀ ਉਹ ਦੂਜੇ ਮੁਲਕਾਂ 'ਚ ਕੋਈ ਜਾ ਕੇ ਕਿਤੇ ਜਨੀਵਾ ਬੈਠਾ ਹੈ, ਕੋਈ ਬਰਸਲਸ ਬੈਠਾ ਹੈ। ਹੁਣ ਜਿਹੜੀ ਕਰੰਟ ਗਵਰਨਮੈਂਟ ਹੈ ਸਪੇਨ ਦੀ, ਉਹਨਾਂ ਨੇ ਕਿਹਾ ਜੀ ਅਸੀਂ ਜਨਰਲ ਐਮਨੈਸਟੀ ਨੂੰ ਦੇਣ ਨੂੰ ਤਿਆਰ ਹੈ, ਉਹਨਾਂ 'ਚੋਂ ਕੁਛ ਨੂੰ ਉਹ ਵਾਪਸ ਸੱਦ ਰਹੇ ਨੇ। ਸੋ ਮਤਲਬ ਇਹ ਹੈ ਵੀ ਜੇ ਵਕਤੀ ਤੌਰ 'ਤੇ ਕੋਈ ਮੂਵਮੈਂਟ ਸੁਪਰੈਸ ਵੀ ਹੁੰਦੀ ਹੈ ਤੇ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਲੰਬਾ ਵਕਤ ਦਬਾ ਨਹੀਂ ਸਕਦੇ। ਸੋ ਅਮਰੀਕਾ ਚਾਈਨਾ ਦੇ ਇਹ ਸਾਰੇ 'ਚੋਂ ਇਹ ਠੀਕ ਹੈ ਵੀ ਮੋਰ ਇੱਕ ਮੈਨੇਜਿੰਗ ਦਾ ਜਿਹੜਾ ਐਗਰਾਵੇਸ਼ਨ ਆਫ ਸਿਚੁਏਸ਼ਨ ਹੀ ਹੈ, ਇਸ ਤੋਂ ਬਿਯੋਂਡ ਮੈਨੂੰ ਨਹੀਂ ਲੱਗਦਾ ਕਿ ਕੋਈ ਨਿਕਲਣ ਵਾਲਾ ਹੋਏਗਾ। ਲੇਕਿਨ ਇਸ ਸਾਰੇ 'ਚ ਆਲਰੇਡੀ ਕਿਉਂਕਿ ਸਿੱਖ ਫੈਕਟਰ ਤਾਂ ਹੁਣ ਆਲਰੇਡੀ ਫਰੰਟ ਬਰਨਰ 'ਤੇ ਹੈ ਹੀ ਹੈ, ਔਰ ਅਲਟੀਮੇਟਲੀ ਇੱਕ ਬਫਰ ਸਟੇਟ ਦੇ ਤੌਰ 'ਤੇ ਖਾਲਿਸਤਾਨ ਦੀ ਕਾਇਮੀ ਇਹਨਾਂ ਤਿੰਨੋਂ ਹੀ ਇੰਡੀਆ, ਪਾਕਿਸਤਾਨ, ਚਾਈਨਾ ਨਿਊਕਲੀਅਰ ਸਟੇਟ ਦੇ ਵਿੱਚ ਇਹੀ ਪਰਮਾਨੈਂਟ ਗਾਰੰਟੀ ਹੈ ਆਫ ਦਾ ਸਟੇਬਿਲਿਟੀ, ਪੀਸ ਐਂਡ ਪ੍ਰੋਸਪੈਰਿਟੀ ਆਫ ਦਾ ਰੀਜਨ। ਇਹ ਜੇ ਅਮਰੀਕਾ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਜਾਏ, ਚਾਈਨਾ ਨੂੰ ਵੀ ਆ ਜਾਏ, ਤਾਂ ਫਿਰ ਜਮਨਾ ਪਾਰ ਵਾਲੇ ਆਪਣਾ ਜਿਹੜਾ ਉਹ ਗਊ ਮੂਤਰ ਔਰ ਗੋਬਰ ਔਰ ਉਸ ਸਾਰੇ ਦੀ ਮਾਰਕੀਟਿੰਗ ਕਰੀ ਜਾਣ, ਔਰ ਖਾਲਿਸਤਾਨ ਇੱਕ ਫਸਟ ਵਰਲਡ ਕੰਟਰੀ ਦੇ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਸੱਚ, ਹੱਕ, ਇਨਸਾਫ ਦੀਆਂ ਵੈਲਿਊਜ਼ ਦੇ ਪਹਿਰੇਦਾਰ ਦੇ ਤੌਰ 'ਤੇ ਓਵਰਆਲ ਹਿਊਮਨ ਹਿਸਟਰੀ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਿਰਫ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।